ਸਵਾਰ ਦਰਗੇ ਚੱਲਿਆ। ਸੱਚੀ ਦਰਗੇ ਜਾਏ ਸੱਚਾ ਪਿੜ ਮਲਿਆ। ਗੁਰਮੁਖ ਨੇ ਚੁਨ ਚਿਤ ਨਾ ਹੱਲੇ ਹੱਲਿਆ। ਗੁਰਮੁਖ ਸੱਚ ਅਲਾਓ ਭਲੀ ਹੂੰ ਭਲਿਆ। ਗੁਰਮੁਖ ਸੱਦੇ ਜਾਨ ਗੁਰਮੁਖ ਸੱਦੇ ਜਾਨ ਆਮਨ ਕੱਲਿਆ। ਗੁਰਮੁਖ ਸੱਦੇ ਜਾਨ ਆਮਨ ਕੱਲਿਆ। ਨਿਮਾਣਿਓ ਕੇ ਮਾਨ ਗੁਰੂ ਨਿਤਾਣਿਓ ਕੇ ਤਾਨ ਗੁਰੂ। ਨਿਉਟਿਓ ਕੀ ਓਟ ਗੁਰੂ ਨਿਆਸਰਿਓ ਕੇ ਆਸਰਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਮਹਾਰਾਜ ਜੀਓ। ਗੁਰੂ ਗਰੀਬ ਨਿਵਾਰ ਗੁਰੂ ਗਰੀਬ ਨਿਵਾਰ ਗੁਰੂ ਗਰੀਬ ਨਿਵਾਰ ਗਰੀਬ ਨਿਵਾਰ ਗਰੀਬ ਨਿਵਾਰ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ। ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ।
ਜਿਉ ਸਾਹਿਬ ਰਾਖੇ ਤਿਉ ਰਹੇ। ਇਸ ਲੋਭੀ ਕਾ ਜੀਉ ਟਲ ਪਲੈ। ਇਸ ਲੋਭੀ ਕਾ ਜੀਉ ਟਲ ਪਲੈ। ਬਿਨ ਤੇਲ ਦੀਵਾ ਕਿਉ ਜਲੇ। 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 ਵਿੱਚ ਦੁਨੀਆ ਸੇਵ ਕਮਾਈਏ। ਤਦਰ ਕੇ ਪੈਸਨ ਪਾਈਏ। ਵਿੱਚ ਦੁਨੀਆ ਸੇਵ ਕਮਾਈਏ। ਤਦਰ ਕੇ ਪੈਸਨ ਪਾਈਏ। ਪੋਥੀ ਪੁਰਾਣ ਕਮਾਈਐ। ਪੋਥੀ ਪੁਰਾਣ ਕਮਾਈਐ। ਭਉ ਵੱਟੀ ਇਕ ਤਨ ਪਾਈਐ। ਭਉ ਵੱਟੀ ਇਕ ਤਨ ਪਾਈਐ। ਸੱਚ ਬੂਝ ਮਿਆਨ ਜਲਾਈਐ। ਸੱਚ ਬੂਝ ਮਿਆਨ ਜਲਾਈਐ।
ਨਾਨਕ ਬਾਹਾਂ ਲੁਡਾਈਆ। ਹਾਂ ਗੋਸਾਈਂ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਆਲੜਾ। ਸਭ ਹੋਈ ਛਿੰਝ ਇਕੱਠੀਆ, ਦਇਓ ਬੈਠਾ ਵੇਖਿਆ ਬਾਤ ਵਜਨ ਟਮਕ ਭੇਰੀਆਂ। ਬਾਤ ਵਜਨ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ। ਨਿੰਦੇ ਪੰਜ ਜਵਾਨ ਮੈਂ, ਨਿੰਦੇ ਪੰਜ ਜਵਾਨ ਮੈਂ। ਗੁਰ ਥਾਪੀ ਦਿੱਤੀ ਕੰਡ ਜੀਓ, ਗੁਰ ਥਾਪੀ ਦਿੱਤੀ ਕੰਡ ਜੀਓ। ਸਭ ਇਕੱਠੇ ਹੋਏ ਆਇਆ, ਘਰ ਜਸਨ ਵਾਟ ਵਟਾਇਆ। ਗੁਰਮੁਖ ਲਾਹ ਲੈ ਗਏ, ਗੁਰਮੁਖ ਲਾਹ ਲੈ ਗਏ, ਗੁਰਮੁਖ ਲਾਹ ਲੈ ਗਏ, ਗੁਰਮੁਖ ਲਾਹ ਲੈ ਗਏ, ਗੁਰਮੁਖ ਲਾਹ ਲੈ ਗਏ। ਮਨਮੁਖ ਚੱਲੇ ਮੂਦ ਗਵਾਏ ਜੀਓ, ਮਨਮੁਖ ਚੱਲੇ ਮੂਦ ਗਵਾਏ। ਤੂੰ ਵਰਨਾ ਚਿਹਨਾ ਬਾਹਿਰਾ, ਹਰ ਦਿਸੇ ਹਾਜ਼ਰ ਜਾਹਰਾ, ਹਰ ਦਿਸੇ ਹਾਜ਼ਰ ਜਾ। ਮੈਂ ਜੁਗ ਜੁਗ ਤੁਝੇ ਧਿਆਏ ਦੇ, ਤੇਰੇ ਭਗਤ ਰਤੇ ਗੁਰਦਾਸ ਜੀਓ। ਸੁਣ ਸੁਣ ਤੁਝੇ ਧਿਆਏ ਦੇ, ਤੇਰੇ ਭਗਤ ਰਤੇ ਗੁਰਦਾਸ ਜੀਓ। ਮੈਂ ਜੁਗ ਜੁਗ ਦਈਏ ਸੇਵੜੀ, ਗੁਰ ਕੱਟੀ ਮਹਿੰਦੀ ਜੇਵੜੀ, ਗੁਰ ਕੱਟੀ ਮਹਿੰਦੀ ਜੇਵੜੀ। ਹਾਂ ਬਹੁੜ ਛਿੰਝ ਨਾ ਨਚੂੰ, ਨਾਨਕ ਔਸਰ ਲੱਦਾ ਭਾਗ ਜੀਓ। ਹਾਂ ਬਹੁੜ ਛਿੰਝ ਨਾ ਨਚੂੰ, ਨਾਨਕ ਔਸਰ ਲੱਦਾ ਭਾਗ ਜੀਓ। ਗੁਰਮੁਖ ਲਾਹ ਲੈ ਗਏ, ਮਨਮੁਖ ਚੱਲੇ ਮੂਡ ਗਵਾਏ ਜੀਓ। ਮਨਮੁਖ ਚੱਲੇ ਮੂਡ ਗਵਾਏ ਜੀਓ। ਵਿੱਚ ਦੁਨੀਆ ਸੇਵੇ ਕਮਾਈਏ, ਕਦਰ ਗਏ ਪੈਸਨ ਪਾਈਏ। ਵਿੱਚ ਦੁਨੀਆ ਸੇਵੇ ਕਮਾਈਏ, ਕਦਰ ਗਏ ਪੈਸਨ ਪਾਈਏ। ਕਹੋ ਨਾਨਕ ਬਾਹਾਂ ਲੁਡਾਈਏ, ਕਹੋ ਨਾਨਕ ਬਾਹਾਂ ਲੁਡਾਈਏ। ਕਦਰ ਗਏ ਪੈਸਨ ਪਾਈਏ, ਕਦਰ ਗਏ ਪੈਸਨ ਪਾਈਏ। ਵਿੱਚ ਦੁਨੀਆ ਸੇਵੇ ਕਮਾਈਏ, ਕਦਰ ਗਏ ਪੈਸਨ ਪਾਈਏ, ਕਦਰ ਗਏ ਪੈਸਨ ਪਾਈਏ, ਕਦਰ ਗਏ ਪੈਸਨ ਪਾਈਏ। ਸਭ ਦੇ ਹਰਮਨ ਪਿਆਰੇ, ਸਭ ਦੇ ਅਜ਼ੀਜ਼ ਸਰਦਾਰ ਜੰਗਾ ਸਿੰਘ ਜੀ ਢਿੱਲੋਂ, ਜਿਨ੍ਹਾਂ ਦੀ ਮਿੱਠੀ ਪਿਆਰੀ ਯਾਦ ਇਹ ਤੇ ਕਦੀ ਵੀ ਦਿਲਾਂ ਚੋਂ ਨਿਕਲ ਨਹੀਂ ਸਕਦੀ। ਐਸਾ ਉਹ ਆਪਣਾ ਇੱਕ ਥਾਂ ਬਣਾ ਕੇ ਗਏ, ਆਪਣੀ ਜਗ੍ਹਾ ਬਣਾ ਕੇ ਗਏ ਸਾਰਿਆਂ ਦੇ ਮਨਾਂ ਦੇ ਵਿੱਚ, ਇਹ ਕਦੀ ਨਹੀਂ ਨਿਕਲ ਸਕਦੀ। ਉਹਨਾਂ ਦੀ ਯਾਦ ਤੇ ਸਦਾ ਹੀ ਆਉਂਦੀ ਰਹਿਣੀ ਹੈ। ਪਰ ਫਿਰ ਵੀ ਉਹਨਾਂ ਪਰਿਵਾਰ ਵੱਲੋਂ ਉਦਮ ਕੀਤਾ ਗਿਆ, ਉਪਰਾਲਾ ਕੀਤਾ ਗਿਆ ਕਿ ਉਹਨਾਂ ਦੀ ਮਿੱਠੀ ਪਿਆਰੀ ਯਾਦ ਸਾਰੇ ਰਲ ਮਿਲ ਕੇ ਗੁਰੂ ਚਰਨਾਂ 'ਚ ਬੈਠ ਕੇ ਮਨਾਈਏ।
ਔਰ ਉਹਨਾਂ ਨੂੰ ਇੱਕ ਮਿੱਠੀ ਪਿਆਰੀ ਸ਼ਰਧਾਂਜਲੀ ਦਈਏ। ਸੋ ਦਾਸਾਂ ਵੱਲੋਂ ਵੀ ਇਹ ਕੀਰਤਨ ਆਈ ਉਹਨਾਂ ਨੂੰ ਸ਼ਰਧਾਂਜਲੀ ਹੈ। ਸੋ ਇੰਨੀਆਂ ਹਾਜ਼ਰੀਆਂ ਪ੍ਰਵਾਨ ਕਰਦੇ ਹੋਈਆਂ ਉਹਨਾਂ ਦੀ ਖਿਮਾ ਬਖਸ਼ੀ ਕਰਦੇ ਪਿਆਰ ਸਹਿਤ ਆਦਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਵਾਣਿਆ
ਉਹਨਾਂ ਦੀ ਓਰੀਜਨੈਲਿਟੀ, ਉਸ ਜਗ੍ਹਾ ਦੀ ਪੂਰੀ ਉਸ ਖਿੱਚ ਨੂੰ, ਔਰ ਮੈਂ ਇੱਥੋਂ ਤੱਕ ਕਹਾਂਗਾ ਕਿ ਕਾਰ ਸੇਵਾ ਵਾਲੇ ਬਾਬਿਆਂ ਦੀ ਕਾਰ ਸੇਵਾ ਤੋਂ ਰਹਿਤ ਗੁਰਦੁਆਰਿਆਂ ਨੂੰ, ਬਿਨਾਂ ਸੰਗਮਰਮਰ ਦੇ ਜੜਿਆ ਹੈ ਗੁਰਦੁਆਰਿਆਂ ਨੂੰ ਦੇਖ ਕੇ ਜੋ ਖਿੱਚ, ਜੋ ਪਿਆਰ ਉਮੜਦਾ ਹੈ, ਔਰ ਇੱਕ ਇੱਕ ਤਸਵੀਰ ਜਿਸ ਤਰ੍ਹਾਂ ਤੁਸੀਂ ਦੇਖਦੇ ਜਾਂਦੇ ਹੋ, ਨਾਲ ਨਾਲ ਡਾਕਟਰ ਢਿੱਲੋਂ ਦੀਆਂ ਕੰਟਰੀਬਿਊਸ਼ਨ ਯਾਦ ਆਉਂਦੀਆਂ ਰਹਿੰਦੀਆਂ, ਕਿਉਂਕਿ ਉਹਨਾਂ ਦੇ ਹੀ ਉਪਰਾਲੇ ਦਾ ਸਦਕਾ, ਬਾਕੀ ਗੁਰੂ ਦੀ ਰਹਿਮਤ, ਕਿ ਸਾਰਾ ਜਿਹੜਾ ਜੋ ਅਸੀਂ ਹਰ ਵੇਲੇ ਅਰਦਾਸ 'ਚ ਲੋਚਦੇ ਹਾਂ ਕਿ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲਤਾ ਦੇ ਦਾਨ ਗੁਰੂ ਖਾਲਸਾ ਜੀ ਨੂੰ ਬਖਸ਼ੋ ਜੀ। ਅੱਜ ਉਹ ਆਸਾਂ ਪੂਰੀਆਂ ਹੁੰਦੀਆਂ ਨਜ਼ਰ ਆਉਂਦੀਆਂ ਹਨ। ਉਸਨੇ ਕੁਝ ਗੁਰਦੁਆਰਿਆਂ ਦੀਆਂ ਫੋਟੋਆਂ ਵੀ ਪਾਈਆਂ ਹਨ ਜਿਹੜੇ ਕਿ ਕਿਸੇ ਸਮੇਂ ਵਿੱਚ ਪਿੰਡਾਂ ਦੇ ਵਿੱਚ ਜਾਂ ਗਲੀਆਂ ਦੇ ਵਿੱਚ, ਮੁਹੱਲਿਆਂ ਦੇ ਵਿੱਚ ਗੁਰਦੁਆਰੇ ਛੋਟੇ ਛੋਟੇ ਬਣੇ ਹੋਣਗੇ। ਅੱਜ ਉਹ ਕੋਈ ਪਾਕਿਸਤਾਨ ਪਰਿਵਾਰਾਂ ਦੇ ਘਰਾਂ ਦੀ ਤਰ੍ਹਾਂ ਯੂਜ਼ ਹੋ ਰਹੇ ਹਨ, ਘਰ ਬਣ ਕੇ ਯੂਜ਼ ਹੋ ਰਹੇ ਹਨ, ਪਰ ਉਹਨਾਂ ਨੇ ਫਿਰ ਵੀ ਇੱਕ ਯਾਦਾਂ ਸੰਭਾਲੀਆਂ ਹੋਈਆਂ ਹਨ ਵਿੱਚ ਉਹਨਾਂ ਦੇ। ਤੇ ਜਦੋਂ ਜਾ ਕੇ ਉਹਨਾਂ ਨੂੰ ਮਿਲੀ ਹੈ, ਉਹਨਾਂ ਨੇ ਦੱਸਿਆ ਕਿ ਵੀ ਹਾਂਜੀ ਐਸੇ ਇੱਕ ਗੁਰਦੁਆਰਾ ਸੀ ਪਹਿਲੇ, ਔਰ ਉਹਨਾਂ ਦੀਆਂ ਸਟੋਰੀਜ਼, ਉਹਨਾਂ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਨੇ ਸ਼ੇਅਰ ਕੀਤੀਆਂ, ਤੁਹਾਨੂੰ ਇਸ ਤਰ੍ਹਾਂ ਲੱਗਦਾ ਕਿ ਤੁਸੀਂ ਬਿਲਕੁਲ ਜਿਸ ਤਰ੍ਹਾਂ ਵਾਪਸ ਉਸ ਧਰਤੀ ਤੇ ਪਹੁੰਚ ਗਏ ਹੋ, ਵਾਪਸ ਉਹੀ ਸਮਾਂ ਆ ਗਿਆ ਹੈ 47 ਤੋਂ ਪਹਿਲਾਂ ਵਾਲਾ, ਸਭ ਕੁਝ ਖੁਸ਼ਹਾਲ, ਸਭ ਕੁਝ ਉੱਥੇ ਨਜ਼ਰ ਆ ਰਿਹਾ ਦੇਖਣ। ਔਰ ਇਹ ਉਪਰਾਲਾ ਬਹੁਤ ਛੋਟਾ ਨਹੀਂ ਸੀ, ਬਹੁਤ ਜਦੋਜਹਿਦ ਹੋਈ ਹੋਏਗੀ ਉਸ ਵੇਲੇ ਵੀ, ਔਰ ਸ਼ੁਕਰਾਨਾ ਉਹੀ ਸਤਿਗੁਰੂ ਦਾ ਹੀ ਅਲਟੀਮੇਟਲੀ ਬੰਦਾ ਕਰਨਾ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ, ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ, ਔਰ ਸਾਰੇ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਸ਼ੁਰੂ ਹੋਈ, ਔਰ ਹੁਣ ਤਕਰੀਬਨ ਜਿਹੜੇ ਵੱਡੇ ਗੁਰਦੁਆਰੇ ਹਨ ਉਹਨਾਂ ਨੇ ਸਾਰਾ ਉਹਨਾਂ ਦਾ ਸੰਭਾਲ ਸ਼ੁਰੂ ਕੀਤੀ ਹੋਈ ਹੈ। ਬਾਕੀ ਛੋਟੇ ਗੁਰਦੁਆਰਿਆਂ 'ਤੇ ਅਜੇ ਕੰਮ ਚੱਲ ਰਿਹਾ। ਸੋ ਧੰਨਵਾਦ ਪਰਿਵਾਰ ਦਾ ਵੀ। ਮੈਂ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਦੀ ਮੈਨੇਜਮੈਂਟ ਵੱਲੋਂ ਔਰ ਸੰਗਤ ਵੱਲੋਂ ਸਾਰੇ ਪਰਿਵਾਰ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਸਾਨੂੰ ਅੱਜ ਦੁਬਾਰਾ ਇੱਕ ਵਾਰੀ ਮੌਕਾ ਦਿੱਤਾ ਕਿ ਅਸੀਂ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਯਾਦ ਕਰ ਸਕੀਏ, ਉਹਨਾਂ ਦਾ ਧੰਨਵਾਦ ਕਰ ਸਕੀਏ। ਆਪਣੇ ਸ਼ਬਦਾਂ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ ਸਾਰੇ ਅਸੀਂ ਪਰਿਵਾਰ ਦੇ ਤਰ੍ਹਾਂ ਮਿਲ ਕੇ ਬੈਠ ਕੇ ਉਹਨਾਂ ਦੀਆਂ ਉਸ ਸਾਰੀਆਂ ਕੰਟਰੀਬਿਊਸ਼ਨ ਨੂੰ ਯਾਦ ਕਰ ਸਕੀਏ। ਇਸ ਤੋਂ ਇਲਾਵਾ ਵੀ ਹੋਰ ਉਹਨਾਂ ਦੇ ਤੇ ਕੰਟਰੀਬਿਊਸ਼ਨ ਤੇ ਬਹੁਤ ਜ਼ਿਆਦਾ ਹਨ। ਮੇਰੇ ਕੋਲ ਇੰਨੀ ਜ਼ਿਆਦਾ ਡਿਟੇਲ ਨਹੀਂ ਹੈ, ਅਨਫੋਰਚੂਨੇਟਲੀ ਮੇਰਾ ਵੀ ਇੰਨਾ ਸਬਬ ਨਹੀਂ ਬਣਿਆ ਕਦੀ ਉਹਨਾਂ ਨੇ ਉਸ ਡੂੰਘਾਈ ਨੂੰ ਸਮਝ ਸਕੀ, ਉਹਨਾਂ ਦੇ ਕੰਮਾਂ ਨੂੰ ਕੁਝ ਦੇਖ ਸਕਾਂ ਮੈਂ ਜਾ ਕੇ ਪਿੱਛੇ। ਪਰ ਗੁਰੂ ਨੇ ਰਹਿਮਤ ਕਰਕੇ ਜਿਹੜਾ ਅੱਜ ਸਮਾਂ ਬਖਸ਼ਿਆ ਹੈ ਸਾਰੇ ਪਰਿਵਾਰ ਨੂੰ, ਇੱਕ ਚੀਜ਼ ਦੀ ਮੈਂ ਲੋੜ ਜੋ ਦੇਖੀ ਹੈ ਉਹਨਾਂ ਦੀਆਂ ਤਸਵੀਰਾਂ ਤੋਂ ਤਵਲੀਨ ਕੌਰ ਦੀਆਂ, ਕਿ ਇਹ ਕੰਮ ਹਜੇ ਮੁੱਕਿਆ ਨਹੀਂ ਹੈ। ਇਹ ਜੋ ਲੈਗੇਸੀ ਉਹਨਾਂ ਨੇ ਛੱਡੀ ਹੈ ਸਾਡੇ ਵਾਸਤੇ, ਜਿੱਥੇ ਪਰਿਵਾਰ ਦੀ ਜ਼ਿੰਮੇਵਾਰੀ ਹੈ ਉੱਥੇ ਸਾਡੀ ਪੰਥ ਪਰਿਵਾਰ ਦੀ ਵੀ ਨਾਲ ਜ਼ਿੰਮੇਵਾਰੀ ਹੈ ਕਿ ਇਸ ਲੈਗੇਸੀ ਨੂੰ ਅਸੀਂ ਅੱਗੇ ਲੈ ਕੇ ਜਾ ਸਕੀਏ। ਜਿਹੜੇ ਗੁਰਦੁਆਰਾ ਸਾਹਿਬਾਨ ਹਜੇ ਤੱਕ ਡਿਸਕਵਰ ਵੀ ਨਹੀਂ ਹੋ ਪਾਏ, ਉਹਨਾਂ ਦੀ ਲਿਸਟ 'ਤੇ ਵੀ ਨਹੀਂ ਆ ਪਾਏ, ਅਸੀਂ ਉਹਨਾਂ ਦੇ ਨਾਲ ਕੁਝ ਕਰ ਸਕੀਏ। ਔਰ ਇਹ ਲੈਗੇਸੀ ਉਦੋਂ ਤੱਕ ਇਹ ਉਪਰਾਲਾ ਖਤਮ ਨਹੀਂ ਹੁੰਦਾ ਜਦੋਂ ਤੱਕ ਕਿ ਅਸੀਂ ਜਿਹੜੀ ਅਰਦਾਸ ਸਾਡੀ ਲੋਚਨਾ ਹੈ, ਇੱਕ ਤੇ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਦੋਂ ਅਸੀਂ ਖਾਸ ਕਰਕੇ ਪਾਕਿਸਤਾਨ ਦੇ ਗੁਰਦੁਆਰੇ ਯਾਦ ਕਰਦੇ ਹਾਂ, ਤੇ ਦੂਸਰੀ ਲੋਚਨਾ ਸ਼੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਨਿਸ਼ਨਾਨ, ਉਹ ਸਾਰਿਆਂ ਲਈ ਸਾਡੇ ਜਦੋਂ ਤੱਕ ਉਹ ਲੋਚਨਾ ਪੂਰੀਆਂ ਨਹੀਂ ਹੋ ਜਾਂਦੀਆਂ ਸਾਡਾ ਉਪਰਾਲਾ ਹਜੇ ਬੰਦ ਨਹੀਂ ਹੁੰਦਾ, ਖੜਾ ਨਹੀਂ ਹੁੰਦਾ। ਸੋ ਲੈਗੇਸੀ ਨੂੰ ਡਾਕਟਰ ਸਾਹਿਬ ਦੀ ਅੱਗੇ ਲੈ ਕੇ ਜਾਣਾ, ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਪਰਿਵਾਰ ਦੀ ਵੀ ਜ਼ਿੰਮੇਵਾਰੀ ਹੈ, ਪਰ ਸਾਡੀ ਪੰਥ ਪਰਿਵਾਰ ਦੀ ਉਸ ਤੋਂ ਜ਼ਿਆਦਾ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਸਾਰੀ ਲੈਗੇਸੀ ਨੂੰ, ਸਾਰੇ ਉਪਰਾਲੇ ਜਿਹਨਾਂ ਉਹਨਾਂ ਨੇ ਵੀ ਸ਼ੁਰੂ ਕੀਤੇ ਹਨ ਜਾਂ ਹੋਰ ਵੀ ਕੋਈ ਵੀ ਪੰਥ ਪ੍ਰਸਤ ਜਿੱਥੇ ਜਿੱਥੇ ਵੀ ਬੈਠ ਕੇ ਕਿਸੇ ਤਰ੍ਹਾਂ ਦੀ ਵੀ ਸੇਵਾ ਨਿਭਾ ਰਿਹਾ, ਉਹਨਾਂ ਦੇ ਨਾਲ ਲੱਗ ਕੇ ਅਸੀਂ ਸਾਰੇ ਇਸ ਸੇਵਾ ਦੇ ਵਿੱਚ ਹਿੱਸਾ ਪਾ ਸਕੀਏ, ਇਸ ਲੈਗੇਸੀ ਨੂੰ ਅੱਗੇ ਤੋੜ ਸਕੀਏ। ਫੁੱਲ ਚੁੱਕਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਸਿੱਖਾਂ ਨੇ ਬੜੇ ਸੁੰਦਰ ਲਫ਼ਜ਼ਾਂ ਵਿੱਚ ਡਾਕਟਰ ਸਾਹਿਬ ਨੂੰ, ਸਰ ਗੰਗਾ ਸਿੰਘ ਜੀ ਢਿੱਲੋਂ ਨੂੰ ਸ਼ਰਧਾਂਜਲੀ ਦਿੱਤੀ ਹੈ। ਬਹੁਤ ਬਹੁਤ ਇਹਨਾਂ ਦਾ ਧੰਨਵਾਦ। ਮੈਂ ਉਹਨਾਂ ਦਾ ਛੋਟਾ ਭਾਈ, ਮੇਰਾ ਨਾਮ ਗੁਰਬਖਸ਼ ਸਿੰਘ ਢਿੱਲੋਂ ਆ। ਮੇਰੇ ਤੋਂ ਵੱਡੇ ਸਰ ਹਰਚਰਨ ਸਿੰਘ ਢਿੱਲੋਂ ਉੱਥੇ ਬੈਠੇ ਨੇ, ਸਾਧੂ ਸੰਤ ਬੰਦੇ ਨੇ। ਭਾਜੀ ਗੰਗਾ ਸਿੰਘ ਹੋਣੀ ਸਾਰਿਆਂ ਤੋਂ ਵੱਡੇ ਸੀ ਸਾਡੇ ਤਿੰਨਾਂ ਭਰਾਵਾਂ 'ਚੋਂ। ਤਾਂ ਮੈਂ ਉਹਨਾਂ ਦੇ ਬਾਰੇ ਕੁਝ ਬਹੁਤਾ ਨਹੀਂ ਬੋਲਣਾ ਚਾਹੁੰਦਾ, ਕਿਉਂਕਿ ਮੈਂ ਉਹਨਾਂ ਬਾਰੇ ਸੋਸ਼ਲ ਪੱਖ ਨੂੰ ਲਵਾਂ, ਸਪੋਰਟਸ ਪੱਖ ਨੂੰ ਲਵਾਂ, ਰਿਲੀਜੀਅਸ ਪੱਖ ਨੂੰ ਲਵਾਂ, ਸਿਆਸੀ ਪੱਖ ਨੂੰ ਲਵਾਂ। ਮੈਂ ਤਾਂ ਉਹਨਾਂ ਦੇ ਨਾਲ ਜੰਮਿਆ ਪਲਿਆ, ਉਹਨਾਂ ਤੋਂ 13.5 ਸਾਲ ਛੋਟਾ ਸਾਂ। ਮੈਂ ਕਿੱਧਰੋਂ ਸ਼ੁਰੂ ਕਰਾਂ ਤੇ ਕਿੱਧਰੋਂ ਖਤਮ ਕਰਾਂ। ਸੋਈ ਕੁਝ ਸੱਜਣ ਨੇ ਜਿਹੜੇ ਉਹਨਾਂ ਨੂੰ ਸ਼ਰਧਾਂਜਲੀ ਦੇਣਗੇ। ਸਭ ਤੋਂ ਪਹਿਲਾਂ ਮੈਂ ਪੜ੍ਹ ਕੇ ਸੁਣਾਉਣਾ ਹੈ। ਡਾਕਟਰ ਭਾਈ ਹਰਬੰਸ ਲਾਲ ਜੀ ਹੋਣਾ ਨੇ ਆ ਨਾ ਸਕੇ,
ਨਾਰਦਰਨ ਟੈਕਸਸ ਯੂਨੀਵਰਸਿਟੀ ਵਿੱਚੋਂ ਪ੍ਰੋਫੈਸਰ ਮੈਰੀਟਸ ਨੇ, ਬੜੇ ਆਲਮ ਫਾਜ਼ਲ ਨੇ। ਹਰਬੰਸ ਲਾਲ ਸੁਣ ਕੇ ਤੁਸੀਂ ਬੜੇ ਹੈਰਾਨ ਹੋਏ ਹੋਵੋਗੇ ਵੀ ਹਰਬੰਸ ਲਾਲ, ਪਰ ਉਹ ਭਾਈ ਨੰਦ ਲਾਲ ਵਰਗੇ ਹੀ ਸਨ, ਬਿਲਕੁਲ ਵਰਗੇ ਨੇ। ਬੜੇ ਆਲਮ ਫਾਜ਼ਲ, ਬੜੇ ਪੜ੍ਹੇ ਲਿਖੇ, ਬੜੇ ਸਿਆਣੇ। ਉਹਨਾਂ ਜਿੰਨਾ ਨੇਚਾ ਵਾਲਾ ਗੁਰਸਿੰਘ ਨਹੀਂ ਕੋਈ ਹੋ ਸਕਦਾ। ਤੋ ਉਹਨਾਂ ਨੇ ਆਪ ਨਾ ਆ ਸਕੇ, ਪਰ ਉਹਨਾਂ ਮੈਨੂੰ ਆਰਟੀਕਲ ਲਿਖ ਕੇ ਘੱਲਿਆ ਵੀ ਇਹ ਪੜ੍ਹ ਕੇ ਸੰਗਤਾਂ ਨਾਲ ਸਾਂਝਾ ਜ਼ਰੂਰ ਕਰੋ। ਪਰ ਇਹ ਮੈਂ ਪੜ੍ਹਨ ਤੋਂ ਪਹਿਲਾਂ ਮੈਂ ਭਾਈ ਕਿਰਪਾਲ ਸਿੰਘ ਹੋਣਾ ਦਾ ਧੰਨਵਾਦ ਕਰਦਾ। ਬੜੇ ਢੁਕਵੇਂ ਲਫ਼ਜ਼ਾਂ ਵਿੱਚ ਉਹਨਾਂ ਨੇ ਬੜੇ ਢੁਕਵੇਂ ਸ਼ਬਦਾਂ ਦਾ ਗਾਇਨ ਕੀਤਾ ਹੈ। ਬਾਅਦ 'ਚ ਉਹਨਾਂ ਬੜੇ ਸੁੰਦਰ ਲਫ਼ਜ਼ਾਂ ਵਿੱਚ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਬੀਬੀ ਅਮਰਜੀਤ ਕੌਰ ਨੇ ਵੀ ਅੱਗੇ ਵਾਂਗ ਬਹੁਤ ਮਨਮੋਹਣੇ ਸ਼ਬਦਾਂ ਦਾ ਗਾਇਨ ਕੀਤਾ ਹੈ। ਇਹ ਤੇ ਇਹਨਾਂ ਦੇ ਹਸਬੈਂਡ ਜਗਜੀਤ ਰਠੌਰ ਪੂਰੇ ਹੋ ਗਏ ਨੇ ਵਿਚਾਰੇ। ਭਾਜੀ ਹੋਣਾ ਦੇ ਬਹੁਤ ਨੇੜੇ ਸੀ, ਭਾਜੀ ਕਹਿੰਦੇ ਸੀ। ਤੋ ਇਹ ਪਿਛਲੀ ਵੇਰਾ ਨਾ ਆ ਸਕੇ, ਐਤਕਾਂ ਇਹ ਇੱਕ ਦੋ ਕਮਿਟਮੈਂਟਾਂ ਨੂੰ ਇੱਧਰ ਉੱਧਰ ਕਰਕੇ ਵੀ ਆਏ ਤੇ ਇਹਨਾਂ ਨੇ ਹਾਜ਼ਰੀ ਭਰੀ ਹੈ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਹੁਣ ਮੈਂ ਤੁਹਾਨੂੰ ਭਾਈ ਹਰਬੰਸ ਲਾਲ ਜੀ ਹੋਣਾ ਦਾ ਪੜ੍ਹਿਆ ਹੋਇਆ ਜਿਹੜਾ ਆਰਟੀਕਲ ਹੈ ਉਹ ਸੁਣਾਉਣਾ ਹੈ। ਕਹਿੰਦੇ ਨੇ, ਗੁਰੂ ਇੰਸਪਾਇਰਡ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। It has now been 2 years since Sardar Ganga Singh left us after making an everlasting mark in Sikh history. As a matter of fact, the post-partition history of the Sikh nation in Pakistan is filled with the services of Sardar Ganga Singh, and all of us are so indebted to him. Also, Sardar Ganga Singh's parting from this world is very personal to me. I remember him from his student days in Punjab, where he was an activist for the All India Sikh Student Federation. Although our more active collegiality began in the USA, he migrated to the USA a few years after I did in 1956. In our early conversation, I recall his pointing out to me something important to both of us in these words. Bhai Harbans Lal, I used to call him. Are not there only 2 Gurdwaras we reference by name in our daily ardas, namely Janmasthan at Shri Nankana Sahib and Dharmasthan Shri Harmandir Sahib at Amritsar? It's not true that one of the 2 Gurdwara that the Sikh nation has chosen to reminiscence every day has been rendered out of our reach. How tragic that one of the 2 Gurdwara is in Pakistan that we cannot visit to pay our obeisance. Can we call the Panth as Panth Azad with one of the 2 Gurdwaras of our ardas snatched away from us? It just did not make sense to him, and he spent his life to make the whole Sikh nation realize the senseless situation that our nation was placed in. And he stood up and did something about it. The rest of the story is known to all of you. It has written many times, but not enough. In the critical role of Sardar Ganga Singh Ji is still not recognized enough. I hope that all of you will recognize the path he had undertaken to serve the Panth in this direction. While celebrating the life of Sardar Ganga Singh, let's hope that Sri Nankana Sahib Foundation will take charge again, attract new leadership with new blood, and pick up the mission where Sardar Ganga Singh left it, because there is still work to be done in Pakistan. At closing, I wish to stress that the man I wish to remember today was wise, full of vigor, and full of burning desire to promote the Sikh nation identity and to preserve Sikh heritage. It will be difficult to fill the void created by his departure. He will be sorely missed
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਥ ਦਾ ਦਾਸ ਸਤਿ ਸ੍ਰੀ ਅਕਾਲ। ਭਾਈ ਹਰਬੰਸ ਲਾਲ ਜੀ worked with Sar Saab many years, went to Pakistan many time and worked hard with him. He missed him many times. He talked to me on the telephone. He get emotional. Anyway, the work has not been done. It's not complete. But there are dedicated Gursingh, as before me spoke young man from the Sikh Foundation of Virginia Administration, that there is some work to be done and it has to be finished. And I am very hopeful, confident that there are Gursinghs. They will pick up where Sardar Sahib left the work and complete it. There are some speakers and I would like to name first, मैं ते उन्हां दे लाइफ बारे की बोलना है, मैं तो छोटा है, Kuldeep. He would like to speak few words as a Shraddhanjali to him, and he will share with you. Kuldeep Singh. Ji ka Khalsa, Vaheguru Ji ki Fateh. As we always say that we are here to celebrate the life of Ganga Singh Tildon. As somebody who has started what the conscience of the Sikh nation was, it was just lightly alluded that, as mentioned, Ganga Singh was born in Lahore, in Shekhapur, and then when the 1947 came, the person had vision to understand how the geopolitical things were changing. That, like the moral American saying is, out of the fire into the frying pan. That the Sikh nation, who had gone through 100 years under the British, and now was about to change under the subjugation of another country. So in 1947, when speaking about Sikh cause, he was arrested in Lahore for speaking his mind. And as mentioned later on, he went into Punjab and came to America in 1960. And as 1960, one must remember that as we celebrate that the first ever Asian congressman, Dalip Singh Saun, was a sitting congressman here in Washington, D.C. And he met him and understood what her thoughts and probably engaged in the needs for the Sikhs and their rights. And as mentioned, that as now we are so privileged to have the American Sikh Congressional Caucus, which has 50 members on the caucus and no Sikh, of course, but still, the ideas of Sikhism and the need of Sikhism, which was actually put in forward by Ganga Singh Tildon, probably under the guise of Dalip Singh Saun, our needs as a nation and our needs as a Sikh Panth, both here in the United States and elsewhere. So we are proud and privileged to what he has done. Of course, we always talk about his contribution in Pakistan and opening up the Gurdwaras. But here in America, today, if our voice is alive in the Congress, it is because of what he has done decades ago. So we are thankful and we're honored that he has started that. And many other organizations have started since then, be it SALDEF, Sikh Coalition, United Sikhs, representing our Sikhs and our needs. So as we grow as a society, we always remember where we came from and who had already done the legwork for us. And again, it always comes back to Ganga Singh Tildon. So once again, it is an honor that we are here today again celebrating his life. And we should continue, as somebody has said earlier, that we will remember. No, it just not we will remember, but the whole history will remember his contribution. It's worthy if you go back to November 14, 2 years ago, and look at the congressional record. Congressman Conley, in the congressional, writes about his life and his contributions, and a very nice, beautiful history about him. So I encourage all those who can to go and look at the congressional record, his contributions. With those words, I thank you, and really ask our youth to continue the fight in this nation and this country. Vaheguru Ji ka Khalsa, Vaheguru Ji ki Fateh. Sir Tel Singh honi 1-2 ਮਿੰਟ ਵਾਸਤੇ ਆਪਣੇ ਖਿਆਲਾਤ ਤੁਹਾਡੇ ਨਾਲ ਸਾਂਝੇ ਕਰਨਾ ਮੰਗਣਗੇ।
ਸਰ ਟਹਿਲ ਸਿੰਘ ਜੀ। ਗੁਰੂ ਚਰਨਾਂ 'ਚ ਇੱਕ ਜੋ ਸਾਡੇ ਬਜ਼ੁਰਗ ਸਨ ਸਰਦਾਰ ਗੰਗਾ ਸਿੰਘ ਜੀ ਢਿੱਲੋਂ, ਜਿਨ੍ਹਾਂ ਦੀ ਦੂਜੇ ਸਾਲ ਦੀ ਆਪਾਂ ਸਾਲਾਨਾ ਜੋ ਮਿੱਠੀ ਯਾਦ ਮਨਾ ਰਹੇ ਹਾਂ ਇੱਕ ਪਰਿਵਾਰਕ ਤੌਰ ਤੇ, ਕਿਉਂਕਿ ਉਹਨਾਂ ਦੇ ਜੀਵਨ ਦੇ ਵਿੱਚ ਜੋ ਉਹਨਾਂ ਨੇ ਕੀਤਾ ਹੈ ਆਪਾਂ ਬਹੁਤ ਨੇੜਿਓਂ ਹੋ ਕੇ ਦੇਖਿਆ ਹੈ, ਭਲੀ ਭਾਂਤ ਸਾਰੇ ਜਾਣਦੇ ਹਾਂ। ਜਿਹੜੀਆਂ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਸਨ, ਉਹਨਾਂ ਨੇ ਪੂਰੀ ਜ਼ਿੰਦਗੀ ਉਹ ਸਿੱਖੀ ਦੇ ਸਿਧਾਂਤ ਦੇ ਉੱਤੇ ਜਿਹੜੀ ਵੀ ਉਹਨਾਂ ਦੀ ਡਿਊਟੀ ਲੱਗੀ ਸੀ, ਉਹਨਾਂ ਨੇ ਉਹ ਡਿਊਟੀ ਬਹੁਤ ਹੀ ਖੂਬੀ ਨਾਲ ਨਿਭਾਈ। ਇਹ ਆਪਾਂ ਸਾਰੇ ਜਾਣਦੇ ਹਾਂ। ਬਹੁਤ ਵੱਡਾ ਅਰਸਾ ਉਹਨਾਂ ਨੇ ਸਿੱਖ ਇਜ਼ਮ ਲਈ, ਸਿੱਖੀ ਦੇ ਸਿਧਾਂਤਾਂ ਲਈ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਜਿਹੜੀਆਂ ਮੱਲਾਂ ਮਾਰੀਆਂ ਉਹ ਵੀ ਆਪਾਂ ਸਾਰੇ ਜਾਣਦੇ ਹਾਂ। ਜਿਹੜੀ ਅਰਦਾਸ ਆਪਾਂ ਸਵੇਰੇ ਸ਼ਾਮ ਕਰਦੇ ਹਾਂ, ਗੁਰੂ ਧਾਮਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ, ਉਹਨਾਂ ਲਈ ਉਹਨਾਂ ਨੇ ਆਪਣਾ ਬਹੁਤ ਹੀ ਵੱਡਾ ਪਾਰਟ ਜ਼ਿੰਦਗੀ ਦਾ ਲਗਾ ਦਿੱਤਾ। ਤੇ ਉਹ ਅਰਦਾਸ ਨੂੰ ਉਹਨਾਂ ਨੇ ਉਸੇ ਦੀ ਪੋਲਿਟਿਕਸ ਵਿੱਚ ਆ ਕੇ ਉਹਨੂੰ ਪੂਰਨ ਰੂਪ ਦਿਵਾਇਆ। ਸੋ ਮੈਂ ਉਹਨਾਂ ਦੀਆਂ ਬਹੁਤ ਹੀ ਮਿੱਠੀਆਂ ਯਾਦਾਂ ਹਨ। ਜਦੋਂ ਵੀ ਨਿਊਯਾਰਕ ਜਾਣਾ ਸਾਡੇ ਕੋਲ, ਅਸੀਂ ਵੀ ਉਹਨਾਂ ਕੋਲ ਆਉਣਾ, ਤਾਂ ਬਹੁਤ ਹੀ ਡੂੰਘੀਆਂ ਗੱਲਾਂ ਜੋ ਅਸੀਂ ਹੁਣ ਕਈ ਵਾਰੀ ਬੈਠ ਕੇ ਵਿਚਾਰਦੇ ਹਾਂ, ਉਹਨਾਂ ਨੇ ਸਾਡੇ ਨਾਲ ਕਰਨੀਆਂ। ਕਿਤੇ ਵੀ ਕੋਈ ਮੁਸ਼ਕਲ ਹੋਣੀ, ਉਹਨਾਂ ਨੂੰ ਆਖਣਾ ਬਾਪੂ ਜੀ ਆ ਮੁਸ਼ਕਲ ਹੈ, ਉਹਨਾਂ ਕਹਿਣਾ ਅੱਜ ਨਹੀਂ ਤੇ ਕੱਲ ਮੈਂ ਫਲਾਈਟ ਪਕੜ ਕੇ ਆ ਜਾਵਾਂਗਾ। ਸੋ ਛੋਟੇ ਮੋਟੇ ਜਿੰਨੇ ਵੀ ਮਸਲੇ ਹੋਣੇ, ਉਹਨਾਂ ਨੇ 2 ਘੰਟੇ 4 ਘੰਟੇ ਸਾਡੇ ਨਾਲ ਬਹਿ ਕੇ ਉਹਨਾਂ ਦਾ ਹੱਲ ਕਰਨਾ। ਉਹ ਇੱਕ ਸਫਲ ਜ਼ਿੰਦਗੀ ਉਹਨਾਂ ਨੇ ਆਪਣੀ ਜੀਵੀ। ਸਮਾਜ ਦੇ ਵਿੱਚ ਬਹੁਤ ਵੱਡਾ ਨਾਮ ਕਮਾਇਆ। ਜਦੋਂ ਵੀ ਸਾਡਾ ਸਿੱਖ ਇਤਿਹਾਸ ਲਿਖਿਆ ਜਾਵੇਗਾ, ਜੋ ਸ਼ਖਸੀਅਤ ਹਨ ਢਿੱਲੋਂ ਸਾਹਿਬ, ਉਹ ਇਤਿਹਾਸ ਦੇ ਵਿੱਚ ਉਹਨਾਂ ਪੰਨਿਆਂ ਦੇ ਉੱਤੇ ਇਤਿਹਾਸ ਉਕਰਿਆ ਜਾਵੇਗਾ। ਸੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਤਿਗੁਰੂ ਜਿੱਥੇ ਵੀ ਉਹ ਰੂਹ ਹੋਵੇ, ਉਹਨਾਂ ਨੂੰ ਹਮੇਸ਼ਾ ਹੀ ਆਪਣੇ ਚਰਨਾਂ ਵਿੱਚ ਜਗ੍ਹਾ ਦੇਣੀ ਤੇ ਇਹੋ ਜਿਹੇ ਸਿੱਖ ਭੇਜਣੇ ਜੋ ਸੱਚੇ ਤੇ ਸੁੱਚੇ ਸਿੱਖ ਜਗਤ ਲਈ, ਸਿੱਖੀ ਲਈ ਕੁਝ ਕਰ ਸਕਣ। ਅਸੀਂ ਵੀ ਉਹਨਾਂ ਤੋਂ ਕੁਝ ਸੇਧ ਲੈ ਸਕੀਏ, ਉਹਨਾਂ ਦੇ ਜੀਵਨ ਤੋਂ। ਇਹੀ ਆਸ ਕਰਦਾ ਹਾਂ। ਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ, ਜਿਨ੍ਹਾਂ ਨਾਲ ਬਾਪੂ ਜੀ ਉਹਨਾਂ ਦਾ ਬਹੁਤ ਸੰਦੇਹ ਸੀ, ਉਸ ਸੁਸਾਇਟੀ ਵੱਲੋਂ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਤੇ ਸਾਡੇ ਕਾਫੀ ਮੈਂਬਰਸ ਜੋ ਆਏ ਹੋਏ ਹਨ, ਉਹਨਾਂ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਸੋ ਆਈਆਂ ਹੋਈਆਂ ਸੰਗਤਾਂ ਦਾ, ਪਰਿਵਾਰ ਦੇ ਨਾਲ ਜੋ ਆਪਾਂ ਹਮਦਰਦੀ ਕਰਨ ਆਏ ਹਾਂ, ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਇਹਨਾਂ ਦੇ ਨਾਲ ਹੀ ਆਏ ਨੇ ਸਰ ਵੀਰ ਸਿੰਘ ਹੋਣੀ। 2 ਮਿੰਟ ਲਈ ਉਹ ਵੀ ਆਪਣੇ ਖਿਆਲਾਤ ਤੁਹਾਡੇ ਨਾਲ ਸਾਂਝੇ ਕਰਨਗੇ। ਤੇ ਇਸ ਤੋਂ ਬਾਅਦ ਡਾਕਟਰ ਅਮਰਜੀਤ ਸਿੰਘ ਜੀ ਹੋਣੀ, ਇੱਕ ਕੌਮ ਤੇ ਪੰਥ ਦੇ ਰਤਨ ਨੇ, ਓਰੇਟਰ ਨੇ, ਸਪੀਕਰ ਨੇ ਤੇ ਸਕਾਲਰ ਨੇ। ਉਹ ਬੋਲਣਗੇ 5 ਤੋਂ 7 ਮਿੰਟ ਤੱਕ, ਵੱਧ ਤੋਂ ਵੱਧ 10 ਮਿੰਟ ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਗੋਦ ਜੁੜ ਬੈਠੇ ਉਸ ਮਹਾਨ ਸ਼ਖਸੀਅਤ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰੇ ਗੁਰੂਪੁਰੀ ਗੁਰੂ ਪਿਆਰੀ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਇਤਿਹਾਸ ਦੇ ਵਿੱਚ ਜੋ ਸਰਦਾਰ ਗੰਗਾ ਸਿੰਘ ਦੇ ਢਿੱਲੋਂ ਦਾ ਨਾਂ ਹੈ, ਬਹੁਤ ਘੱਟ ਬੰਦੇ ਨੂੰ ਨਸੀਬ ਹੁੰਦਾ ਹੈ
ਕਿ ਉਹ ਅਚੀਵ ਕਰ ਸਕਣ। ਜਿੰਨਾ ਉਹਨਾਂ ਦਾ ਜੀਵਨ ਹਾਰਡ ਸੀਗੀਆਂ, ਜਿੰਨੀਆਂ ਕਠਿਨਾਈਆਂ ਸੀ, ਉਹਨਾਂ ਨੂੰ ਨਕਾਰਦੇ ਹੋਏ ਉਹਨਾਂ ਨੇ ਆਪਣੀਆਂ ਪ੍ਰਾਪਤੀਆਂ ਕੀਤੀਆਂ, ਚਾਹੇ ਸਾਡੇ ਗੁਰਦੁਆਰਾ ਧਾਮਾਂ ਦੀ ਆ, ਸਾਡੇ ਚਾਹੇ ਅਮਰੀਕਾ ਦੇ ਵਿੱਚ ਪੋਲੀਟੀਕਲ ਇਮੇਜ ਬਣਾਈ ਆ, ਸਿੱਖਾਂ ਦੀ ਇੱਕ ਸੱਚੀ ਸੁੱਚੀ ਇਮੇਜ ਬਣਾ ਕੇ ਰੀਗਨ ਵਰਗਿਆਂ ਦੱਸਦਾ ਵੀ ਅਸੀਂ ਕੌਣ ਹੁੰਦੇ ਆ। ਉਹ ਤਾਂ ਸਾਡੀ ਬਦਕਿਸਮਤੀ ਆ ਕਿ ਅਸੀਂ ਇੱਕ ਦੂਜੀ ਦੀਆਂ ਲੱਤਾਂ ਖਿੱਚੀ ਜਾਂਦੇ ਆ ਤਾਂ ਕਿ ਅਸੀਂ ਆਪਣਾ ਗੋਲ ਅਚੀਵ ਨਹੀਂ ਕਰ ਸਕੇ। ਵਰਨਾ ਅਸੀਂ ਕਿ ਬਾਪੂ ਜੀ ਦੇ ਪੂਰਨਿਆਂ ਦੇ ਚੱਲਦੇ ਅਸੀਂ ਸ਼ਾਇਦ ਅੱਜ ਨੂੰ ਸਾਡਾ ਲੈਵਲ ਕਿਤੇ ਹੋਰ ਹੁੰਦਾ। ਹੁਣ ਵੀ ਬੇਨਤੀ ਆ ਆਪ ਸਭ ਦੇ ਚਰਨਾਂ ਦੇ ਵਿੱਚ, ਜੋ ਬਾਪੂ ਜੀ ਨੇ ਪੂਰਨੇ ਪਾਏ ਸੀਗੇ, ਜੋ ਉਹਨਾਂ ਦੀ ਸੋਚ ਸੀ ਸਿੱਖੀ ਪ੍ਰਤੀ, ਦੇਸ਼ ਪ੍ਰਤੀ, ਉਸ ਨੂੰ ਅਸੀਂ ਅਚੀਵ ਕਰ ਸਕਦੇ ਹਾਂ। ਆਪਣੇ ਗਿਲੇ ਸ਼ਿਕਵੇ ਦੂਰ ਰੱਖ ਕੇ ਇੱਕ ਟੇਬਲ ਤੇ ਜਿਸ ਤਰ੍ਹਾਂ ਬਾਪੂ ਜੀ ਇਕੱਠੇ ਹੋ ਕੇ ਸਮਝਾਉਂਦੇ ਸੀ ਉਸ ਤਰ੍ਹਾਂ ਇਕੱਠੇ ਹੋ ਕੇ ਬੈਠੀਏ, ਆਪਾਂ ਆਪਣਾ ਗੋਲ ਅਚੀਵ ਕਰ ਸਕਦੇ ਹਾਂ। ਸਾਨੂੰ ਸਾਡਾ ਰਾਜ ਮਿਲ ਸਕਦਾ ਹੈ। ਰਾਜ ਤਾਂ ਹੀ ਮਿਲ ਸਕਦਾ ਹੈ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ, ਸ਼ਬਦ ਗੁਰੂ ਨੂੰ ਗੁਰੂ ਮੰਨ ਕੇ, ਹਾਜ਼ਰ ਨਾਰ ਮੰਨ ਕੇ ਚੱਲੀਏ। ਸੋ ਇਸ ਮਹਾਨ ਸ਼ਖਸੀਅਤ ਨੂੰ ਅਸੀਂ ਸ਼ਰਧਾ ਦੇ ਫੁੱਲ ਅਰਪਣ ਕਰਦੇ ਹਾਂ। ਇਹਨਾਂ ਸ਼ਬਦ ਨਾਲ ਖਿਮਾ ਦਾ ਜਾਚਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਕ ਅਰਜ਼ ਗੁਫਤਮ ਪੇਸ਼ ਤੋ ਦਰ, ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ, बेऐब परवरदिगार, दुनिया मुकाम फानी, तहकीक दिलदानी, मम सर मुए अजराइल गिरफ्ते, दिल हेच नादानी, जन पिसर पदर बिरादरा, कस नेस दस्तंगीर, आखर बेहफ्तम कश न दारद, चूं शवद तकबीर, शब रोज गश्तम दर हवा, करदेम बदी ख्याल, गाहे न नेकी कार करदम, मम ई चिनी हवाल, बदबख्त हम चूं बखील गाफिल, बेनजर बेबाक, नानक बगोयद जन तुरा, तेरे चाकरा पा खाक। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, अज जिस शख्सियत नूं असीं याद कर रहे हैं, उन्हां दी बहुत वड्डी कंट्रीब्यूशन है। अरदास दे शब्द जिहड़े अज भी असीं दो वेड़े दोहरांदे हैं कि श्री ननकाना साहिब ते होर गुरुद्वारियां गुरधामां जिन्हां तो पंथ नूं विछोड़िया गया है, खुले दर्शन दीदार ते सेवा संभाल दा दान खालसा जी नूं बख्शो। बीते कल TV 84 दे स्टूडियो च न्यूयॉर्क पाकिस्तान तो डेली पाकिस्तान दे एडिटर उस्मान शामी आए। वो इंटरव्यू करना चाहते सन मैनू, जो हालात उड़ी दे हमले तो बाद सारे उस खिते दे विच बने हुए ने, किवें वार मॉन्गर्स वालों एक जंग दा माहौल सिरजिया जा रहा, तो अज भी मिलना चाहते सन। तो मैं उन्होंने कहा कि जी मैं शाम दे प्रोग्राम तो बाद ड्राइव डाउन करना है वाशिंगटन DC, सरदार गंगा सिंह ढिल्लों जी की याद दे विच समागम है। तो एकदम उन्होंने अखां च चमक आई। वो कहन लगे मेरे वालिद ने मुजीबुर रहमान शामी, ये पाकिस्तान के बहुत वड्डे एंकर ने, जर्नलिस्ट ने, ते वो कहन लगे कि साडे घर सरदार ढिल्लों अक्सर आउंदे रहिंदे सन और असीं बहुत कुछ जो सिखां दे नाल साडे मन च दोस्ती दा भाव है, ये उस बचपन दे उन्हां दे साथ चों ही साडे अंदर आए और इहदे च कोई शक नहीं है। बेशक विचार भेद हुंदे ने ते गुरु साहब ने सानू ये आदेश दिता है कि सांझ कीचै गुणा केरी, छोड़ अवगुण चलीए। जदों असीं उन्हां गुणां नूं याद करदे हैं ते फिर ये गल वल ध्यान जरूर जाएगा कि 15 अगस्त 1947 की पार्टीशन जिन्हें सिख कौम नूं वर्टिकली दो हिस्सियां विच वंड दिता है,
ਲਗਭਗ 40% ਸਿੱਖ ਕੌਮ ਇਸ ਖਿੱਤੇ ਵੱਲ ਆਈ ਵਾਹਗਾ ਹੁਸੈਨੀਵਾਲਾ ਦੇ, ਤੇ ਕੁਝ ਮਹੀਨਿਆਂ ਦੇ ਵਿੱਚ ਉਸ ਨੂੰ ਕ੍ਰਿਮੀਨਲ ਟ੍ਰਾਈਬ ਐਲਾਨ ਦਿੱਤਾ ਗਿਆ। 10 ਅਕਤੂਬਰ 1947 ਦਾ ਉਹ ਭਾਰਤ ਸਰਕਾਰ ਦਾ ਸਰਕੂਲਰ, ਪੰਡਿਤ ਨਹਿਰੂ, ਪੰਜਾਬ ਦਾ ਗਵਰਨਰ ਚੰਦੂ ਲਾਲ ਤ੍ਰਿਵੇਦੀ, ਗ੍ਰਹਿ ਮੰਤਰੀ ਪਟੇਲ, ਤੇ ਜਿਹੜੀ ਇੱਕ ਹੋਰ ਟ੍ਰੈਜੇਡੀ ਇਸ ਦੇ ਨਾਲ ਵਾਪਰੀ, ਇੱਕ ਵੱਡਾ ਹਿੱਸਾ ਪਨਾਹਗੀਰ ਬਣ ਗਿਆ। ਪਰ ਸਾਡੇ 178 ਦੇ ਕਰੀਬ ਇਤਿਹਾਸਕ ਗੁਰਦੁਆਰੇ, ਜਿਨ੍ਹਾਂ 'ਚ ਜਨਮ ਸਥਾਨ ਗੁਰੂ ਨਾਨਕ ਸਾਹਿਬ ਦਾ ਨਨਕਾਣਾ ਸਾਹਿਬ, ਔਰ ਅਜੇ ਹੁਣੇ ਹੀ 22 ਸਤੰਬਰ ਨੂੰ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਣ ਦਾ ਦਿਨ ਸੀ, ਉਹ ਕਰਤਾਰਪੁਰ ਦੀ ਧਰਤੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਦੇ ਅਖੀਰਲੇ 18 ਸਾਲ ਗੁਜ਼ਾਰੇ, ਉਹ ਕਿਰਤ ਦਾ ਕਾਨਸੈਪਟ ਦਿੱਤਾ ਹੈ, ਉਹ ਸਾਂਝੀਵਾਲਤਾ ਦਾ ਕਾਨਸੈਪਟ ਦਿੱਤਾ ਹੈ। ਉਹਨਾਂ ਦੀ ਯਾਦ ਲਈ ਅਸੀਂ ਅਰਦਾਸ ਦੇ ਸ਼ਬਦ ਤਾਂ ਜਿਹੜੇ ਨੇ ਉਹ 47 ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਵਰਕਿੰਗ ਕਮੇਟੀ ਨੇ ਮਤਾ ਕਰਕੇ ਪਾ ਦਿੱਤੇ, ਲੇਕਿਨ ਕੋਈ ਵੀ ਗੰਭੀਰ ਐਫਰਟ 50ਵਿਆਂ ਦੇ ਵਿੱਚ ਇਸ ਪਾਸੇ ਨਹੀਂ ਕੀਤਾ ਗਿਆ। ਬਹੁਤ ਘੱਟ ਨੂੰ ਪਤਾ ਹੈ, ਮੈਨੂੰ ਵੀ ਕੁਝ ਦੇਰ ਪਹਿਲਾਂ ਪਤਾ ਲੱਗਾ ਕਿ 1955 ਦੇ ਵਿੱਚ ਚੁੱਪ ਚਪੀਤੇ ਉਸ ਵੇਲੇ ਭਾਰਤ ਦੇ ਗ੍ਰਹਿ ਮੰਤਰੀ ਗੋਬਿੰਦ ਬੱਲਭ ਪੰਤ ਔਰ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਜਾਂ ਹੈਡ ਸਿਕੰਦਰ ਮਿਰਜ਼ਾ ਨੇ ਇੱਕ ਇਸ ਕਿਸਮ ਦੇ ਮਤੇ ਤੇ ਦਸਤਖਤ ਕੀਤੇ ਜਿਹਦੇ ਮੁਤਾਬਕ ਸਾਰੇ ਪਾਕਿਸਤਾਨ ਦੇ ਗੁਰਦੁਆਰੇ ਐਵੈਕੂਇਜ਼ ਪ੍ਰਾਪਰਟੀ ਐਲਾਨ ਕਰ ਦਿੱਤੇ ਗਏ। ਕਿੱਥੇ ਅਸੀਂ ਐਕਸਪੈਕਟ ਕਰਦੇ ਸੀ ਕਿ 47 ਦੀ ਪਾਰਟੀਸ਼ਨ ਵੇਲੇ ਜਾਂ ਜਿਹੜਾ ਡਾਕੂਮੈਂਟ ਸੀ ਫਰੀडम ਦਾ, ਉਸ ਦੇ ਵਿੱਚ ਸਾਡੇ ਇਹਨਾਂ ਇਤਿਹਾਸਕ ਗੁਰਦੁਆਰਿਆਂ ਦਾ ਧਿਆਨ ਰੱਖਿਆ ਜਾਏਗਾ, ਪਰ ਉਹਨਾਂ ਨੇ ਇਸ ਨੂੰ ਐਵੈਕੂਇਜ਼ ਪ੍ਰਾਪਰਟੀ ਬਣਾ ਦਿੱਤਾ। ਐਵੈਕੂਇਜ਼ ਪ੍ਰਾਪਰਟੀ ਦਾ ਮਤਲਬ ਹੈ ਕਿ ਇਹਦਾ ਕੋਈ ਵਾਲੀ ਵਾਰਸ ਨਹੀਂ। ਔਰ ਡਾਕਟਰ ਪ੍ਰਿਤਪਾਲ ਸਿੰਘ ਜਿਹੜੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਨੇ, ਅੱਜ ਆ ਨਹੀਂ ਸਕੇ ਕਿਸੇ ਰੁਝੇਵੇਂ ਕਰਕੇ ਕੈਲੀਫੋਰਨੀਆ ਤੋਂ, ਉਹਨਾਂ ਨੇ ਮੈਨੂੰ ਦੱਸਿਆ ਕਿ ਇੱਕ ਡੈਲੀਗੇਸ਼ਨ ਜਿਸ ਦੇ ਵਿੱਚ ਉਹ ਕਹਿੰਦੇ ਮੈਂ ਵੀ ਸਾਂ, ਗੰਗਾ ਸਿੰਘ ਢਿੱਲੋਂ ਔਰ ਦੂਸਰੇ ਜਿਹੜੇ ਨੁਮਾਇੰਦੇ ਬਾਹਰੋਂ ਆਏ ਸਨ, ਔਰ ਦੂਸਰੇ ਪਾਸੇ ਪ੍ਰੈਜ਼ੀਡੈਂਟ ਮੁਸ਼ਰਫ ਔਰ ਦੂਸਰੇ ਸਾਰੇ ਸਨ, ਕਹਿਣ ਲੱਗੇ ਵੀ ਇਸ ਤਰ੍ਹਾਂ ਵੰਗਾਰ ਕੇ ਉਹਨਾਂ ਨੇ ਕਿਹਾ ਕਿ ਵੀ ਤੁਹਾਡਾ ਹੌਸਲਾ ਕਿਵੇਂ ਪਿਆ ਕਿ ਤੁਸੀਂ ਸਾਡੇ ਇਤਿਹਾਸਕ ਗੁਰਦੁਆਰਿਆਂ ਨੂੰ ਐਵੈਕੂਇਜ਼ ਪ੍ਰਾਪਰਟੀ ਬਣਾਇਆ। ਜਦੋਂ ਤੱਕ ਇਸ ਦੁਨੀਆ 'ਚ ਇੱਕ ਵੀ ਸਿੱਖ ਜਿਉਂਦੇ, ਇਹ ਧਰਤੀ ਉਸ ਦੇ ਨਾਲ ਸੰਬੰਧਿਤ ਉਹ ਗੁਰਦੁਆਰਾ ਗੁਰੂ ਨਾਨਕ ਦੇ ਨਾਂ ਤੇ ਹੈ। ਔਰ ਉਹਨਾਂ ਨੇ ਕਿਹਾ ਕਿ ਮੈਂ ਪਹਿਲੀ ਵਾਰ ਇਹ ਮਹਿਸੂਸ ਕੀਤਾ ਕਿ ਜਿਸ ਹੌਸਲੇ ਨਾਲ, ਜਿਸ ਦਾਅਵੇ ਨਾਲ ਉਹਨਾਂ ਨੇ ਗੱਲ ਕੀਤੀ, ਜੇ ਉਸ ਤੋਂ ਪਹਿਲਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 1998 'ਚ ਹੋਂਦ 'ਚ ਆਈ ਤੇ ਉਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ। ਜਦੋਂ ਅਸੀਂ ਭਾਰਤੀ ਕਬਜ਼ੇ ਹੇਠਲੇ ਪੰਜਾਬ ਦੇ ਵਿੱਚ ਸਟਰਗਲ ਦੀ ਗੱਲ ਕਰਦੇ ਤੇ 1980ਵਿਆਂ ਦੇ ਸ਼ੁਰੂ 'ਚ ਸਿੱਖ ਐਜੂਕੇਸ਼ਨਲ ਕਾਨਫਰੰਸ ਜਿਹੜੀ ਚੰਡੀਗੜ੍ਹ ਦੇ ਵਿੱਚ ਹੋਈ, ਜਿਸ ਨੂੰ ਉਹਨਾਂ ਨੇ ਪ੍ਰੀਜ਼ਾਈਡ ਕੀਤਾ, ਉਸ ਦੇ ਪ੍ਰੈਜ਼ੀਡੈਂਟ ਸਨ, ਔਰ ਪ੍ਰੈਜ਼ੀਡੈਂਟ ਦੀ ਹੈਸੀਅਤ ਵਿੱਚ ਉਹਨਾਂ ਨੇ ਰੈਜ਼ੋਲੂਸ਼ਨ ਮੂਵ ਕੀਤਾ, ਸਿੱਖ ਇੱਕ ਅਲੱਗ ਕੌਮ ਹੈ। ਇਹ ਬਹੁਤ ਵੱਡੀ ਕੰਟਰੋਵਰਸੀ ਖੜੀ ਕਰ ਦਿੱਤੀ ਗਈ। ਸ਼੍ਰੋਮਣੀ ਕਮੇਟੀ ਨੇ ਵੀ ਇਸ ਤੇ ਮਤਾ ਕੀਤਾ, ਸੰਤ ਭਿੰਡਰਾਂ ਵਾਲਿਆਂ ਨੇ ਇਸ ਦੀ ਸਰਾਹਨਾ ਕੀਤੀ, ਔਰ ਉਹ ਹਮੇਸ਼ਾ ਇਹ ਬੜੇ ਮਜ਼ਬੂਤੀ ਨਾਲ ਕਹਿੰਦੇ ਸਨ ਕਿ ਨਿਸ਼ਚੈਵਾਚਕ ਸਿੱਖ ਇੱਕ ਅਲੱਗ ਕੌਮ ਹੈ। ਔਰ ਅੱਜ ਜਦੋਂ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਤੇ ਇਹ ਗੱਲ ਸਾਡੇ ਸਾਹਮਣੇ ਹੋਣੀ ਚਾਹੀਦੀ ਹੈ ਕਿ ਕੌਮ ਦੀ ਪਛਾਣ, ਕੌਮ ਦਾ ਨਿਸ਼ਾਨਾ, ਕੌਮ ਦੇ ਸਾਹਮਣੇ ਉਹ ਚੈਲੰਜਸ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ 'ਚ ਆਉਣ ਦੇ ਨਾਲ ਇੱਕ ਬਿਗਨਿੰਗ ਹੋਈ ਹੈ। ਹੌਲੀ ਹੌਲੀ ਜਿਵੇਂ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਨਵੇਂ ਸਿਰਿਓਂ ਮੁੜ ਕੇ ਉਸ ਦੀ ਉਸਾਰੀ ਹੋਈ ਹੈ, ਉਹ ਇਤਿਹਾਸਕ ਖੂਹ ਜਿਸ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਖੇਤੀਬਾੜੀ ਵੇਲੇ ਪਾਣੀ ਕੱਢਿਆ, ਉਹ ਦੁਬਾਰਾ ਸਥਾਪਿਤ ਹੈ। ਗੁਰਦੁਆਰਾ ਬੇਰ ਸਾਹਿਬ ਸਿਆਲਕੋਟ ਦੇ ਵਿੱਚ ਔਰ ਦੂਸਰੇ ਗੁਰਦੁਆਰਾ ਸਾਹਿਬ ਹੋਂਦ 'ਚ ਆ ਰਹੇ ਨੇ, ਔਰ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਲਈ ਬਹੁਤ ਗੁੱਡਵਿਲ ਹੈ। ਔਰ ਮੈਂ ਇਸ ਨੂੰ ਰਿਅਲਾਈਜ਼ ਕਰਦਾ ਕਿ ਕੱਲ ਜਦੋਂ ਉਹ ਇੰਟਰਵਿਊ ਉਹਨਾਂ ਨੂੰ ਮੈਂ ਦਿੱਤਾ ਔਰ ਉਹਨਾਂ ਨੇ ਲਾਈਵ ਆਪਣੇ ਫੇਸਬੁੱਕ ਤੇ ਪਾਇਆ, 2 ਲੱਖ ਦੇ ਕਰੀਬ ਲੋਕਾਂ ਨੇ ਜਿਹਦੇ 'ਚ ਉਹਨਾਂ ਨੇ ਬਹੁਤ ਸਰਾਹਨਾ ਕੀਤੀ, ਉਹਨੂੰ ਦੇਖਿਆ। ਔਰ ਅੱਜ ਸਵੇਰ ਤੋਂ ਉਹ ਕੈਪੀਟਲ ਪਾਕਿਸਤਾਨ ਦਾ ਟੀਵੀ ਹੋਏ, ਜੀਓ ਟੀਵੀ ਹੋਏ, ਦੁਨੀਆ ਟੀਵੀ ਹੋਏ, ਉਹਨਾਂ ਦੀਆਂ ਕਾਲਾਂ ਲਗਾਤਾਰਤਾ ਨਾਲ ਨੇ। ਸੋ ਇਹਦੇ ਬਾਵਜੂਦ ਕਿ ਜੋ ਹਾਲਾਤ ਸਾਊਥ ਏਸ਼ੀਆ 'ਚ
ਵੈਸਟਡ ਇੰਟਰਸਟ ਵੱਲੋਂ ਸਿਰਜੇ ਜਾ ਰਹੇ ਨੇ। ਸਾਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਸਾਡੀ ਕੌਮ, ਸਾਡੀ ਸੱਭਿਅਤਾ, ਸਾਡਾ ਕ੍ਰੇਡਲ ਆਫ ਸਿੱਖ ਸਿਵਲਾਈਜੇਸ਼ਨ ਜੇ ਇੱਕ ਪਾਸਿਓਂ ਜਮਨਾ ਤੋਂ ਵਾਘਾ ਤੱਕ ਹੈ ਤੇ ਦੂਸਰੇ ਪਾਸੇ ਸਾਡੇ ਇਤਿਹਾਸਕ ਗੁਰਦੁਆਰੇ ਦੂਸਰੇ ਪੰਜਾਬ ਦੀ ਧਰਤੀ ਤੇ ਨੇ, ਤੇ ਸਾਡੇ ਜ਼ਿੰਮੇ ਇਹ ਰੋਲ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਪਹਿਲਾ ਸੁਨੇਹਾ ਵਹੀਂ ਪ੍ਰਵੇਸ਼ ਤੋਂ ਬਾਅਦ ਬਾਹਰ ਆਂਦਿਆਂ ਦਿੱਤਾ ਸੀ, ਨਾ ਕੋ ਹਿੰਦੂ ਨਾ ਮੁਸਲਮਾਨ। ਔਰ ਇਹ ਗੱਲ ਮੈਂ ਸਮਝਦਾ ਕਿ ਮਿਸਟਿਕ ਦੁਨੀਆ ਦੇ ਆਪਣੇ ਨੇਮ ਹੁੰਦੇ ਨੇ। ਕਰਤਾਰਪੁਰ ਸਾਹਿਬ ਲਗਭਗ 3 ਕਿਲੋਮੀਟਰ 4 ਕਿਲੋਮੀਟਰ ਬਾਰਡਰ ਤੋਂ ਇਸ ਪਾਸੇ ਹੈ, ਔਰ ਜਿੱਥੇ ਜਾ ਕੇ ਬਾਰਡਰ ਮੁੱਕਦੇ ਇੱਕ ਪਾਸੇ ਵਾਘੇ ਤੋਂ ਹੁਸੈਨੀਵਾਲਾ ਹੈ, ਫਿਰ ਰਾਜਸਥਾਨ ਗੁਜਰਾਤ ਚੋਂ ਲੰਘ ਕੇ ਉਸ ਲਖਪਤ ਦੇ ਸਮੁੰਦਰ ਤੇ ਐਨ ਸਮੁੰਦਰ ਦੇ ਵਿਚਕਾਰ ਫਿਰ ਗੁਰੂ ਨਾਨਕ ਸਾਹਿਬ ਦੀ ਯਾਦ 'ਚ ਗੁਰਦੁਆਰਾ ਹੈ ਜਿਹਦਾ ਪ੍ਰਬੰਧ ਭਾਰਤੀ ਫੌਜ ਦੇ ਕੋਲ ਹੈ। ਔਰ ਅਸੀਂ ਸਮਝਦੇ ਹਾਂ ਕਿ ਇਹਨਾਂ ਦੋਨਾਂ ਮੁਲਕਾਂ ਦੀਆਂ ਐਕਸਟ੍ਰੀਮ ਸਰਹੱਦਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਮੌਜੂਦਗੀ ਇਸੇ ਹੀ ਮੈਸੇਜ ਨੂੰ ਦੇ ਰਹੀ ਹੈ ਕਿ ਅਲਟੀਮੇਟਲੀ ਇਹ ਜਿਹੜੀ ਕਲੈਸ਼ ਆਫ ਸਿਵਲਾਈਜੇਸ਼ਨਸ ਦੀ ਗੱਲ ਹੈ, ਉਸ ਜ਼ਮਾਨੇ ਦੇ ਵਿੱਚ ਹਿੰਦੂ ਥਾਟ ਇਸਲਾਮਿਕ ਥਾਟ ਆਪਸ ਦੇ ਵਿੱਚ ਟਕਰਾ ਰਿਹਾ, ਜਿਸ ਨੂੰ ਭਾਈ ਗੁਰਦਾਸ ਜੀ ਨੇ ਬਿਆਨ ਕੀਤਾ ਸੀ ਕਿ ਸੱਚ ਕਿਨਾਰੇ ਰਹਿ ਗਿਆ, ਖੈ ਮਰਦੇ ਬਾਹਮਣ ਮੌਲਾਣੇ ਸਿਰੋਂ ਨਾ ਮਿਟੇ ਆਵਣ ਜਾਣ, ਕਿ ਸੱਚ ਕੈਜੂਅਲਿਟੀ ਹੈ ਔਰ ਬ੍ਰਾਹਮਣ ਔਰ ਮੁੱਲਾ ਜਿਹੜੇ ਕਿ ਦੋਨੋਂ ਹੀ ਧਰਮਾਂ ਦੇ ਇੰਟਰਪ੍ਰੇਟਰ ਨੇ ਆਪਸ ਖਹਿਬਾਜ਼ੀ ਕਰ ਰਹੇ ਨੇ। ਸੋ ਅੱਜ ਵੀ ਉਹੀ ਮਾਹੌਲ ਦੁਬਾਰਾ ਸਿਰਜਿਆ ਜਾ ਰਿਹਾ ਹੈ। ਇੱਕ ਪਾਸੇ 1000 ਸਾਲ ਦੀ ਗੁਲਾਮੀ ਵੜੀ ਹੋਈ ਹੈ ਦਿਮਾਗ 'ਚ, ਇੱਕ ਪਾਸੇ ਉਹ ਮੂਮਨ ਇਨਸਟਿੰਕਟ ਹੈ, ਇੱਕ ਦੂਜੇ ਨੂੰ ਟੋਲਰੇਟ ਕਰਨ ਨੂੰ ਤਿਆਰ ਨਹੀਂ। ਪਰ ਸਿੱਖੀ ਦੇ ਅੰਦਰ ਜੇ ਗੁਰੂ ਨਾਨਕ ਸਾਹਿਬ ਦੀ ਬਾਣੀ ਉਦਾਸੀਆਂ ਤੇ ਨਾਲ ਭਾਈ ਮਰਦਾਨੇ ਦੀ ਰਬਾਬ ਉਸ ਸਾਂਝ ਦੀ ਗੱਲ ਕਰਦੀ ਹੈ। ਹਰਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਲਈ ਸਾਈਂ ਮੀਆਂ ਮੀਰ ਨੂੰ ਸੱਦਣਾ, ਇਹ ਉਹ ਮਿਸਟਿਕ ਸਾਂਝ ਹੈ। ਔਰ ਅੱਜ ਵੀ ਇਹੀ ਮੈਸੇਜ ਹੈ ਮੈਂ ਸਮਝਦਾ। ਔਰ ਇਹ ਗੱਲ ਮੈਂ ਜਦੋਂ ਵੀ ਬੇਸ਼ੱਕ ਉਹਨਾਂ ਮੁਲਕਾਂ ਦੇ ਓਪੀਨੀਅਨ ਮੇਕਰ, ਲਾਅ ਮੇਕਰ, ਡਿਸੀਜਨ ਮੇਕਰਸ ਨੇ, ਉਹਨਾਂ ਨੂੰ ਇਹ ਕਹਿੰਦਾ ਕਿ ਤੁਸੀਂ ਜਿੰਨੇ ਮਰਜ਼ੀ ਜ਼ਬਾਨੀ ਹੌਟ ਏਅਰ ਕਰੋ ਕਿ ਜੀ ਹਮਸਾਏ ਨੇ ਨਾਲ ਰਹਿਣਾ ਚਾਹੀਦਾ ਹੈ, ਉਹ ਗੁਰੂ ਸਾਹਿਬ ਨੇ ਯਾਦ ਕਰਵਾਇਆ ਹੋਇਆ ਕਿ ਜੋ ਜੀ ਹੋਏ ਸੋ ਉਗਵੇ, ਮੂੰਹ ਕਾ ਕਿਹਾ ਵਾਓ, ਬੀਜੈ ਬਿਖ ਮੰਗੇ ਅੰਮ੍ਰਿਤ, ਵੇਖੋ ਇਹੋ ਨਿਆਓ। ਜੇ ਤੁਸੀਂ ਕੋਈ ਕਾਰਗਰ ਸਟੈਪ ਨਹੀਂ ਲੈਂਦੇ ਸਟੇਬਿਲਿਟੀ ਦੇ ਲਈ, ਪਰਮਾਨੈਂਟ ਪ੍ਰੋਸਪੈਰਿਟੀ ਦੇ ਲਈ, ਤਾਂ ਮੂੰਹ 'ਚ ਉਹਦਾ ਗਰਮ ਹਵਾ ਨਿਕਲਦੀ ਹੈ। ਬਿਖ ਬੀਜ ਕੇ ਤੁਸੀਂ ਅੰਮ੍ਰਿਤ ਦੀ ਮੰਗ ਨਹੀਂ ਕਰ ਸਕਦੇ। ਸਿੱਖੀਜ਼ਮ ਦੇ ਅੰਦਰ ਇਹ ਬਿਲਟ ਇਨ ਹੈ ਟ੍ਰੇਟ ਕਿ ਨਾ ਅਸੀਂ ਕਿਸੇ ਇੱਕ ਥਾਟ ਦੇ ਖਿਲਾਫ ਹੈ ਨਾ ਦੂਜੇ 'ਚ ਹੈ। ਇਹ ਸਾਡੇ ਬਾਬੇ ਦਾ ਬੁਲੰਦ ਸੁਨੇਹਾ, ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਸੋ ਇੱਕ ਬਫਰ ਦੇ ਤੌਰ ਤੇ ਸਿੱਖ ਵਿਚਕਾਰ ਬੈਠੇ ਨੇ, ਔਰ ਉਹ ਦਰਿਆਏ ਜਮਨਾ ਤੋਂ ਵਾਘਾ ਤੱਕ ਸਿੱਖ ਸਭਿਅਤਾ ਦਾ ਕ੍ਰੇਡਲ ਹੈ, ਔਰ ਹੁਸੈਨੀਵਾਲਾ ਤੋਂ ਗੁਜਰਾਤ ਦੇ ਉਸ ਲਖਪਤ ਐਂਡ ਤੱਕ ਇੱਕ ਬਫਰ ਸਟੇਟ। ਇਹਨਾਂ ਦੋਨਾਂ ਹੀ ਨਿਊਕਲੀਅਰ ਪਾਵਰਸ ਦੇ ਵਿੱਚ ਜਿਨ੍ਹਾਂ ਦੀ ਸਾਈਕੋ ਹਿਸਟਰੀ ਚੋਂ ਨਫ਼ਰਤ ਨਹੀਂ ਨਿਕਲੀ। ਸਿੱਖ ਧਰਮ ਕਿਸੇ ਨਾਲ ਨਫ਼ਰਤ ਨਹੀਂ ਸਿਖਾਉਂਦਾ। ਜੇ 18ਵੀਂ ਸਦੀ 'ਚ ਸਾਡੀ ਇੱਕ ਸਦੀ ਜੰਗ ਹੋਈ ਮੁਗਲਾਂ ਨਾਲ, ਅਫਗਾਨਾਂ ਨਾਲ, ਤਾਂ ਜ਼ੁਲਮ ਦੇ ਖਿਲਾਫ ਸੀ, ਸਟੇਟ ਟੈਰਰ ਦੇ ਖਿਲਾਫ ਸੀ, ਇਸਲਾਮ ਦੇ ਖਿਲਾਫ ਨਹੀਂ ਸੀ। ਤੇ ਜੇ ਅੱਜ ਪਿਛਲੇ 70 ਸਾਲ ਤੋਂ ਜਿਨ੍ਹਾਂ ਦਿੱਲੀ ਦੇ ਹਾਕਮਾਂ ਦੇ ਨਾਲ ਸਾਡੀ ਜੰਗ ਹੈ, ਕੋਈ ਹਿੰਦੂ ਧਰਮ ਦੇ ਖਿਲਾਫ ਨਹੀਂ ਹੈ, ਇਹ ਉਸ ਇੰਡੀਅਨ ਸਟੇਟ ਦੇ ਖਿਲਾਫ ਹੈ ਜਿਹਨੇ ਸਾਨੂੰ ਕ੍ਰਿਮੀਨਲ ਟ੍ਰਾਈਬ ਬਣਾਇਆ, ਜਿਹਨੇ ਟੈਂਕਾਂ ਤੋਪਾਂ ਨਾਲ ਸਾਡਾ ਅਕਾਲ ਤਖਤ ਢਾਇਆ, ਜਿਹਨੇ ਦਿੱਲੀ, ਕਾਨਪੁਰ, ਬੁਕਾਰੋ 'ਚ ਹਜ਼ਾਰਾਂ ਸਿੱਖਾਂ ਨੂੰ ਜਿਉਂਦੇ ਸਾੜਿਆ। ਤੇ 32 ਸਾਲ ਬੀਤਣ ਬਾਅਦ ਵੀ ਅਸੀਂ ਇਨਸਾਫ 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 ਦੀ ਮੰਗ ਕਰ ਰਹੇ ਹਾਂ। ਔਰ ਇਹ ਜਿਹੜਾ ਸਾਡਾ ਅਲਟੀਮੇਟ ਰਿਜ਼ੋਲਵ ਹੈ, ਇਹ ਸਿਰਫ ਸਿੱਖ ਕੌਮ ਲਈ ਨਹੀਂ, ਸਮੁੱਚੇ ਸਾਊਥ ਏਸ਼ੀਆ ਦੇ ਲਈ, ਜਿੱਥੇ ਕੁੱਲ ਮਨੁੱਖਤਾ ਦਾ ਆਲਮੋਸਟ 1/5 ਹਿੱਸਾ ਵਸਦਾ। ਔਰ ਇਹ ਗੱਲ ਮੈਂ ਅਮਰੀਕਾ ਦੇ ਵਿੱਚ ਵੀ ਜਦੋਂ ਕਿਤੇ ਕਾਂਗਰਸਮੈਨ ਜਾਂ ਕਿਸੇ ਹੋਰ ਫੋਰਮ ਤੇ ਕਹਿਣ ਦਾ ਮੌਕਾ ਮਿਲਦਾ, ਮੈਂ ਕਹਿੰਦਾ ਜੀ ਇਹ ਗੱਲ ਤੁਹਾਨੂੰ ਅੱਜ ਸਮਝ ਆ ਜਾਏ, ਕੱਲ ਆ ਜਾਏ, ਉੱਥੇ ਇੰਨੀ ਕੁ ਟੈਨਸ਼ਨ ਹੋ ਜਾਏ, ਇੰਡੋ US ਪੈਕਟ ਹੋ ਗਿਆ, ਡਿਫੈਂਸ ਪੈਕਟ, ਨੇਵਲ ਬੇਸ, 에ਅਰਫੋਰਸ, ਦੂਜੇ ਬੇਸ ਉਹ ਵਰਤ ਸਕਦੇ ਨੇ। ਪਿਛਲੇ ਕੱਲ ਰਸ਼ੀਆ ਦੇ 200 ਸੋਲਜਰ ਪਾਕਿਸਤਾਨੀ ਆਰਮੀ ਦੇ ਨਾਲ ਜੁਆਇੰਟ ਐਕਸਰਸਾਈਜ਼ਸ ਕਰ ਰਹੇ ਨੇ। ਚਾਈਨਾ ਐਮਰਜਿੰਗ ਪਾਵਰ ਹੈ।
ਅੱਜ ਸਾਰੀਆਂ ਵਰਲਡ ਪਾਵਰ ਸਾਡੇ ਉਸ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਇਸ ਕਿਸਮ ਦਾ ਮਾਹੌਲ ਜਿਹੜੀਆਂ ਨੇ ਉਹ ਸਿਰਜ ਰਹੀਆਂ ਨੇ। ਜੇ ਸੁੱਤੇ ਹੋਏ ਨੇ ਤਾਂ ਸਿੱਖ ਸੁੱਤੇ ਹੋਏ ਨੇ। ਸਾਨੂੰ ਕੋਈ ਫਿਕਰ ਨਹੀਂ ਹੈ ਕਿ ਇਹ ਅਲਟੀਮੇਟ ਜਿਹੜੀ ਵੀ ਕੋਈ ਇਹਨਾਂ ਦੀ ਕਨਫਰੰਟੇਸ਼ਨ ਹੈ, ਅੱਜ ਜਿਸ ਕਿਸਮ ਦਾ ਮੀਡੀਆ 'ਚ ਇੱਕ ਵਾਰ ਮੌਂਗਰਿੰਗ ਹੈ ਕਿ ਭਾਈ ਕੋਈ ਕਲੈਸ਼ ਫਿਊਚਰ ਦਾ ਟ੍ਰੈਡੀਸ਼ਨਲ ਵੈਪਨਸ ਨਾਲ ਨਹੀਂ ਰਹਿਣਾ। ਅਲਟੀਮੇਟਲੀ ਨਿਊਕਲੀਅਰ 'ਚ ਐਂਡ ਹੋਣਾ ਹੈ। ਨਿਊਕਲੀਅਰ ਵਾਰਹੈਡਸ ਦੋਨੋਂ ਪਾਸਿਓਂ ਕੰਪੀਟੀਸ਼ਨ 'ਚ ਨੇ ਔਰ ਸਾਨੂੰ ਕੋਈ ਫਿਕਰ ਨਹੀਂ ਹੈ ਕਿ ਅਸੀਂ ਦੁਨੀਆ ਨੂੰ ਇਹਦਾ ਪਰਮਾਨੈਂਟ ਸੋਲੂਸ਼ਨ ਦਸੀਏ, ਜਾਂ ਅਸੀਂ ਇੱਕ ਦੀ ਵਕਾਲਤ ਕਰਦੇ ਹਾਂ ਜਾਂ ਦੂਜੇ ਦੀ ਵਕਾਲਤ ਕਰਦੇ ਹਾਂ। ਔਰ ਅਲਟੀਮੇਟ ਸੋਲੂਸ਼ਨ ਇਹ ਕਿ ਜਦੋਂ ਤੱਕ ਇਹਨਾਂ ਦੋਨਾਂ ਦੇਸ਼ਾਂ ਦੇ ਵਿਚਾਲੇ ਬਫਰ ਸਟੇਟ, ਉਹਦਾ ਨਾਂ ਖਾਲਿਸਤਾਨ ਰੱਖ ਲਓ, ਉਹਦਾ ਨਾਂ ਕੋਈ ਹੋਰ ਰੱਖ ਦਿਓ, ਪਰ ਗੁਰੂ ਨਾਨਕ ਸਾਹਿਬ ਦਾ ਇਹ ਮੈਸੇਜ ਔਰ ਇਹ ਨਿਰਾਲੇ ਪੰਥ ਦੀ ਗੱਲ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤੇ ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਹੰਟਿੰਗਟਨ ਨੇ ਤਾਂ ਹੁਣ ਕਿਹਾ ਕਿ ਕਲੈਸ਼ ਆਫ ਸਿਵਲਾਈਜੇਸ਼ਨਸ ਹੈ, ਉੱਥੇ ਦੇਖਿਆ ਕਿ 1000 ਸਾਲ ਕੀ ਹੋਇਆ, ਪਰ ਬਾਬੇ ਨਾਨਕ ਦੀ ਆਮਦ ਨੇ ਉਸ ਧਰਤੀ ਤੇ ਉਹ ਠੰਡ ਵਰਤਾਈ, ਉਹ ਸਾਂਝ ਦਾ ਸੁਨੇਹਾ ਦਿੱਤਾ, ਇਹ ਮੈਸੇਜ ਦਿੱਤਾ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇਹ ਮੈਸੇਜ ਦਿੱਤਾ। ਉਹ ਬਗਦਾਦ ਸੀ, ਮੱਕਾ ਸੀ, ਜਦੋਂ ਹੁੰਦੀ ਹੈ ਡਿਬੇਟ ਕਿ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ, ਬਾਬਾ ਆਖੈ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਇਹ ਸਿੱਖ ਸਿਵਲਾਈਜੇਸ਼ਨ, ਸਿੱਖ ਸਭਿਅਤਾ ਇਹਨਾਂ ਦੋਨਾਂ ਦੇ ਵਿਚਕਾਰ ਦੋਨਾਂ ਨੂੰ ਟਿਕਾਣੇ ਰੱਖ ਸਕਦੀ ਹੈ। ਉਹ ਸਰ ਗੰਗਾ ਸਿੰਘ ਢਿੱਲੋਂ ਦੀ ਇਸ ਫੀਲਡ ਦੇ ਵਿੱਚ ਵੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਸਿੱਖ ਇੱਕ ਅਲੱਗ ਕੌਮ ਦੇ ਮਤੇ ਦੇ ਨਾਲ ਇਹ ਜਿਹੜੀ ਵੱਖਰੀ ਪਛਾਣ ਦੀ ਸਟਰਗਲ ਸ਼ੁਰੂ ਹੋਈ। ਬੇਸ਼ੱਕ ਅਸੀਂ ਬਹੁਤ ਵਾਰ ਗਲਤੀਆਂ ਵੀ ਕੀਤੀਆਂ ਹੋਣਗੀਆਂ, ਆਪਸ ਦੇ ਵਿੱਚ ਕੁੜੱਤਣ ਵੀ ਹੁੰਦੀ ਹੈ, ਲੇਕਿਨ ਅਲਟੀਮੇਟ ਸੋਲੂਸ਼ਨ ਇਸ ਗੱਲ ਦੇ ਉੱਤੇ ਹੀ ਲਾਈ ਕਰਦੇ। ਸਤਿਗੁਰੂ ਰਹਿਮਤ ਕਰਨ। ਬੇਸ਼ੱਕ ਸਾਡੀ ਸਿੱਖ ਰਹਿਤ ਮਰਿਆਦਾ ਮੁਤਾਬਕ ਜਦੋਂ ਅਸੀਂ ਦੁਸਹਿਰੇ ਦੀ ਅਰਦਾਸ ਕਰ ਲੈਂਦੇ ਹਾਂ, ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ। ਸ਼ਬਦ ਬਰਸੀ ਵਰਤੋ, ਕੋਈ ਹੋਰ ਵਰਤੋ, ਪਰ ਸਰਟਨਲੀ ਜਿਹੜੀਆਂ ਪੰਥਕ ਸ਼ਖਸੀਅਤਾਂ ਨੇ ਉਹਨਾਂ ਦੀ ਯਾਦ 'ਚ ਜਦੋਂ ਅਸੀਂ ਜੁੜਦੇ ਤੇ ਇਹ ਰਿਮਾਈਂਡਰ ਹੁੰਦਾ ਕਿ ਜਿਹੜੀ ਉਹਨਾਂ ਦੀ ਲੈਗੇਸੀ ਹੈ, ਉਹਨਾਂ ਨੇ ਜਿਸ ਪਾਸੇ ਪੇਸ਼ਕਦਮੀ ਕੀਤੀ ਉਸ ਦੇ ਵਿੱਚ ਅਸੀਂ ਕਿਵੇਂ ਆਪਣਾ ਯੋਗਦਾਨ ਪਾ ਸਕਦੇ। ਔਰ ਸਤਿਗੁਰੂ ਰਹਿਮਤ ਕਰਨ, ਅਸੀਂ ਸਾਬਤ ਕਦਮਾਂ ਨਾਲ 30 ਮਿਲੀਅਨ ਸਿੱਖ ਨੇਸ਼ਨ, ਜਿਹੜੀ ਯੂਨੀਕ ਕੌਮ ਹੈ ਜਿਹਦੇ ਕੋਲ ਦੁਨੀਆ ਦੇ ਵਿੱਚ ਜੋ ਪੀਸ ਔਰ ਸਟੇਬਿਲਿਟੀ ਦਾ ਮੈਸੇਜ ਹੈ, ਜਿਸ ਨੂੰ ਅਰਲਿੰਗਟਨ ਟੋਇਨਬੀ ਨੇ ਉਸ ਫਿਊਚਰ ਮੈਨ ਦੇ ਫੇਥ ਦੇ ਤੌਰ ਤੇ ਦੇਖਿਆ। ਅਸੀਂ ਆਪਣਾ ਬਣਦਾ ਫਰਜ਼ ਅਦਾ ਕਰੀਏ। ਅਸੀਂ ਧਰਮ ਨੂੰ ਸਿਰਫ ਕੁਝ ਰਿਚੁਅਲਸ ਤੱਕ ਮਹਿਦੂਦ ਨਾ ਕਰ ਦਈਏ, ਸਿਰਫ ਇੱਕ ਆਪਣੇ ਦਾਇਰਾ ਕਾਰ 'ਚ ਨਾ ਰਹੀਏ। ਸਾਡੇ ਜ਼ਿੰਮੇ ਕੰਮ ਹੈ ਜਦੋਂ ਚਾਰ ਚਫੇਰਾ ਇਸ ਕਿਸਮ ਦੀ ਅੱਗ ਬਲੀ ਹੋਈ ਹੈ, ਉਹ ਦਹਿਸ਼ਤਗਰਦੀ ਹੋਏ, ਇਨਟੋਲਰੈਂਸ ਹੋਏ, ਜੋ ਇਸ ਮੁਲਕ ਦਾ ਮਾਹੌਲ ਬਣਦਾ ਜਾਂਦਾ ਹੈ, ਉਸ ਸਭ ਦੇ ਵਿੱਚ ਜਿੱਥੇ ਅਸੀਂ ਗੁਰੂ ਅਮਰਦਾਸ ਜੀ ਦੇ ਸ਼ਬਦ ਆਪਣੀ ਅਰਦਾਸ ਦੁਹਰਾਉਂਦੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿੱਤੈ ਲਿਹੋ ਉਬਾਰ, ਉੱਥੇ ਐਕਟਿਵਿਜ਼ਮ ਦੇ ਵਿੱਚ ਵੀ ਆਈਏ। ਸਰ ਹਰਪ੍ਰੀਤ ਸਿੰਘ ਸੰਧੂ ਜਿਵੇਂ ਉਹਨਾਂ ਨੇ ਦੱਸਿਆ ਕਿ ਅਮਰੀਕਨ ਕਾਂਗਰੈਸ਼ਨਲ ਸਿੱਖ ਕਾਕਸ ਦੇ ਥੱਲੇ 50 ਤੋਂ ਜ਼ਿਆਦਾ ਕਾਂਗਰਸਮੈਨ ਜਿਹੜੇ ਸਿੱਖਾਂ ਦੀ ਵੱਖਰੀ ਆਈਡੈਂਟੀਟੀ ਦੇ ਲਈ, ਇਹ ਇੱਕ ਆਪਣੇ ਆਪ ਦੇ ਵਿੱਚ ਹੀ ਜਵਾਬ ਹੈ। ਜਦੋਂ ਅਸੀਂ ਕੌਮ ਦੀ ਗੱਲ ਕਰਦੇ ਹਾਂ, ਇੰਡੀਆ ਕਾਕਸ ਵੀ ਐਗਜ਼ਿਸਟ ਕਰਦੀ ਹੈ ਔਰ ਬਹੁਤ ਵਿਰੋਧ ਕੀਤਾ ਹੈ ਇੰਡੀਅਨ ਐਮਬੈਸੀ ਨੇ ਇੱਥੇ ਜੀ ਸਿੱਖ ਕਾਕਸ ਕਿਉਂ ਬਣਨ ਲੱਗੀ ਹੈ, ਲੇਕਿਨ ਜਵਾਬ ਸਪਸ਼ਟ ਸੀ ਕਿ ਸਾਡੀ ਵੱਖਰੀ ਹੋਂਦ ਹੈ। ਸਾਡਾ ਬੇਸ਼ੱਕ ਨੇਸ਼ਨ ਨਾ ਹੋਏ, ਲੇਕਿਨ 150 ਤੋਂ ਜ਼ਿਆਦਾ ਮੁਲਕਾਂ 'ਚ ਅੱਜ 5 ਮਿਲੀਅਨ ਸਿੱਖ ਭਾਰਤੀ ਨਕਸ਼ੇ ਦੀ ਕੈਦ ਤੋਂ ਬਾਹਰ ਹੈ। ਆਪਣੇ ਆਪ ਦੇ ਵਿੱਚ ਸਿੱਖ ਇੱਕ ਨੇਸ਼ਨ ਨੇ, ਪਰ ਅਫਸੋਸ ਹੈ ਕਿ ਅਸੀਂ ਅਗਲੀ ਜਨਰੇਸ਼ਨ ਨੂੰ ਉਸ ਕਿਸਮ ਦਾ ਐਕਟਿਵਿਜ਼ਮ ਨਹੀਂ ਦੇ ਪਾ ਰਹੇ। ਅਸੀਂ ਮੇਨ ਸਟ੍ਰੀਮ ਸੁਸਾਇਟੀ ਦੇ ਵਿੱਚ ਵੀ ਕੰਮ ਕਰ ਰਹੇ, ਸਾਊਥ ਏਸ਼ੀਆ ਦੇ ਵਿੱਚ ਵੀ ਸਾਡਾ ਰੋਲ ਹੈ, ਪਰ ਇਸ ਦੇ ਨਾਲ ਨਾਲ ਸਾਡੇ ਅੰਦਰਲਾ ਐਕਟਿਵਿਜ਼ਮ, ਸਿੱਖ ਹੋਣ ਦਾ ਮਤਲਬ ਹੀ ਇੱਕ ਐਕਟਿਵਿਸਟ ਨਾਲ ਹੋਣਾ, ਕਿਉਂਕਿ ਸਿੱਖ ਸਿਰਫ ਅਧਿਆਤਮ ਦੀਆਂ ਉਹਨਾਂ ਗੱਲਾਂ ਤੱਕ ਹੀ ਮਹਿਦੂਦ ਨਹੀਂ ਹੈ। ਸਾਡਾ ਫੇਥ ਸਾਨੂੰ ਸਿਖਾਉਂਦਾ ਹੈ ਕਿ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸਾਡੇ ਬਾਬਾ ਨਾਨਕ ਸਾਨੂੰ ਦੱਸਦੇ ਨੇ
ਕਿ ਚੈਲੰਜ ਕਿਹਨੂੰ ਕਹਿੰਦੇ ਨੇ। ਪਾਪ ਕੀ ਜੰਜ ਲੈ ਕਾਬਲੋ ਤਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਸਤਿਗੁਰੂ ਰਹਿਮਤ ਕਰਨ 30 ਮਿਲੀਅਨ ਸਿੱਖ ਕੌਮ ਦਾ ਇਹ ਕਾਫਲਾ ਆਪਣੀ ਮੰਜ਼ਿਲੇ ਮਕਸੂਦ ਵੱਲ ਗੁਰੂ ਦੀ ਉਸ ਅਸੀਸ ਦੇ ਨਾਲ ਪੇਸ਼ਕਦਮੀ ਕਰੇ ਤੇ ਅਲਟੀਮੇਟਲੀ ਉਸ ਧਰਤੀ ਦੇ ਉੱਤੇ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣ ਦੀ ਅਰਦਾਸ ਕਾਰਤੀ ਹੋਏ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਸਰਦਾਰ ਗੁਰਬਖਸ਼ ਸਿੰਘ ਜੀ ਢਿੱਲੋਂ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਵੀ ਜਿਸ ਤਰੀਕੇ ਦੇ ਨਾਲ ਗੁਰੂ ਨਾਨਕ ਫਾਊਂਡੇਸ਼ਨ ਮੈਰੀਲੈਂਡ 'ਚ ਕਈ ਵਰੇ ਸੈਮੀਨਾਰਸ ਰਾਹੀਂ ਉਸ ਸੋਚ ਨੂੰ ਅਲਾਈਵ ਰੱਖਿਆ। ਅੱਜ ਵੀ ਇਹਨਾਂ ਦਾ ਐਫਰਟ ਹੈ ਕਿ ਅਸੀਂ ਆਪਸ ਦੇ ਵਿੱਚ ਬੈਠੇ ਹਾਂ, ਪੰਥ ਦੀ ਚੜ੍ਹਦੀ ਕਲਾ ਦੀਆਂ ਵਿਚਾਰਾਂ ਔਰ ਸਾਡੀਆਂ ਯਾਦਾਂ ਦੇ ਵਿੱਚ ਸਰਦਾਰ ਗੰਗਾ ਸਿੰਘ ਢਿੱਲੋਂ ਨੇ ਬਹੁਤ ਬਹੁਤ ਢਿੱਲੋਂ ਸਾਹਿਬ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਨੇ ਇਤਿਹਾਸ ਦੇ ਪੰਨੇ ਫੋਲ ਕੇ ਗੁਰੂ ਨਾਨਕ ਦੇਵ ਜੀ ਹੋਣਾ ਬਾਰੇ ਦੱਸ ਕੇ, ਗੁਰੂ ਅੰਗਦ ਦੇਵ ਜੀ ਹੋਣਾ ਬਾਰੇ ਦੱਸ ਕੇ, ਹੋਰ ਵਿਚਲੀਆਂ ਕਈ ਸਿਆਸੀ ਕੁੰਡੀਆਂ ਤੁਹਾਡੇ ਖੋਲ ਕੇ ਸਾਹਮਣੇ ਰੱਖੀਆਂ ਤੇ ਤੁਹਾਨੂੰ ਜਾਣੂ ਕਰਵਾਇਆ ਹੈ। ਬਹੁਤ ਸੁੰਦਰ ਲਫ਼ਜ਼ਾਂ ਵਿੱਚ ਇਹ ਤੋਂ ਅੱਛੀ ਸ਼ਰਧਾਂਜਲੀ ਕਿਸੇ ਵੀ ਆਗੂ ਨੂੰ ਨਹੀਂ ਦਿੱਤੀ ਜਾ ਸਕਦੀ ਜਿਹੜਾ ਨਾ ਸਰਦਾਰ ਗੰਗਾ ਸਿੰਘ ਹੋਣਾ ਨੂੰ ਦਿੱਤੀ ਹੈ। ਇਹਨਾਂ ਦੀ ਆਪਸ 'ਚ ਕੜੱਤਣ ਵੀ ਸੀ, ਆਪਸ 'ਚ ਪਿਆਰ ਵੀ ਸੀ। ਇਹ ਇੱਕ ਸੁਭਾਵਿਕ ਗੱਲ ਹੈ। ਲੇਕਿਨ ਇਹ ਆ ਵੀ ਇਹਨਾਂ ਵਰਗੇ ਸਿੰਘਾਂ ਤੇ ਸਾਨੂੰ ਉਮੀਦ ਰੱਖਣੀ ਚਾਹੀਦੀ ਹੈ ਜਿਹੜੇ ਅਧੂਰੇ ਕੰਮ ਰਹਿ ਗਏ ਨੇ ਉਹਨਾਂ ਨੂੰ ਇਹ ਪੂਰਾ ਕਰਨਗੇ। ਸਤਿਗੁਰ ਮਿਹਰ ਰੱਖੇ, ਚੜ੍ਹਦੀ ਕਲਾ ਰੱਖੇ। ਉਹਨਾਂ ਦਾ ਅਡਾਪਟਡ ਸਨ ਹੈ ਇੱਕ ਬਾਕਰ ਹੁਸੈਨ, ਉਹ 100 ਕੰਮ ਛੱਡ ਕੇ ਇੱਥੇ ਆਇਆ ਹੈ, ਬਾਬੇ ਦੇ ਮੱਥਾ ਟੇਕ ਕੇ ਆਏ ਤੇ ਆਪਣੀ ਨੇਕ ਕਮਾਈ ਚੋਂ ਉਹਨੇ ਵੀ ਅਰਜ਼ ਕਰਾਂਗਾ ਵੀ ਉਹ ਉੱਠ ਕੇ ਫਤਿਹ ਬੁਲਾਉਣ, ਸੰਗਤਾਂ ਨਾਲ ਫਤਿਹ ਸਾਂਝੀ ਕਰਨ। ਚਤਰ ਸਿੰਘ, ਵੀਰ ਚਤਰ ਸਿੰਘ, ਇਹ ਵੀ ਉਹਨਾਂ ਨੂੰ ਭਾਜੀ ਆਖਦੇ ਸੀ, ਉਹਨਾਂ ਦੇ ਬਹੁਤ ਪਿਆਰੇ ਸੀ। ਫਤਿਹ ਬੁਲਾਓ ਜੀ ਕਾ ਖਾਲਸਾ ਜਿਹੜਾ ਹਰ ਸਾਲ ਕਰਦਾ ਹੈ। ਆ ਦੂਸਰੀ ਬਰਸੀ ਉਹਨਾਂ ਦੀ ਮਨਾਉਂਦੇ ਪਏ ਆ ਸਾਰ ਇੰਦਰ ਜਸਬੀਰ ਸਿੰਘ ਢਿੱਲੋਂ। ਮੈਂ ਚਾਹੁੰਦਾ ਵੀ ਉਹ ਉੱਥੇ ਲੁੱਕ ਕੇ ਬੈਠੇ ਨੇ, ਉੱਠ ਕੇ ਸਾਰੀ ਸੰਗਤ ਨਾਲ ਫਤਿਹ ਸਾਂਝੀ ਕਰਨ। ਵਾਹਿਗੁਰੂ ਜੀ ਕਾ ਖਾਲਸਾ ਕੋ ਬੜਾ ਚਿਰ ਰਿਹਾ ਤੇ ਬੜਾ ਉਹਨਾਂ ਨਾਲ ਇਹਦਾ ਸੰਬੰਧ ਹੈ, ਬੜੀ ਨੇੜਤਾ ਹੈ। ਕਦੀ ਗੱਲਬਾਤ ਦੇ ਵਿੱਚ ਕਈ ਵਾਰ ਇਮੋਸ਼ਨਲ ਹੋ ਜਾਂਦਾ। ਮੈਂ ਇਹਨੂੰ ਮਜਬੂਰ ਕੀਤਾ ਹੈ ਵੀ ਤੂੰ ਜ਼ਰੂਰ ਬੋਲਣਾ। ਇਹ ਹੁਣ ਸਾਰ ਕੁਲਦੀਪ ਸਿੰਘ ਢਿੱਲੋਂ ਮੇਰੇ ਤੋਂ ਛੋਟਾ ਹੈ, ਇਹ ਤੁਹਾਡੇ ਨਾਲ ਫਤਿਹ ਸਾਂਝੀ ਕਰੇਗਾ। ਆ ਜਾ ਵੀ ਜੀ ਕੀ ਫਤਿਹ। ਅੱਜ ਅਸੀਂ ਭਾਜੀ ਵੱਡਿਆਂ ਦੇ ਸੈਕੰਡ ਸਾਲਾਨਾ ਬਰਸੀ ਤੇ ਇਕੱਠੇ ਹੋਏ ਹਾਂ। ਪਰਿਵਾਰ ਦੇ ਕੁਝ ਮੈਂਬਰ ਤੇ ਸੱਜਣਾ ਮਿੱਤਰਾਂ ਤੋਂ ਇਲਾਵਾ ਜੇ ਭਾਜੀ ਵੱਡਿਆਂ ਦੀ ਪਛਾਣ ਹੈਗੀ ਹੈ ਸਿੱਖ ਜਗਤ ਵਿੱਚ ਤਾਂ ਉਹਨਾਂ ਦੇ ਕੀਤੇ ਕੰਮਾਂ ਬਾਰੇ ਹੈ। ਭਾਜੀ ਵੱਡੇ ਸਾਡੇ ਸਾਰੇ ਪਰਿਵਾਰ ਚੋਂ ਵੱਡੇ ਸੀ। ਕਈ ਵਾਰੀ ਜ਼ਿੰਦਗੀ ਵਿੱਚ ਇਨਸਾਨ ਦੇ ਵਿੱਚ ਕੋਈ ਐਸਾ ਹਾਦਸਾ ਹੁੰਦਾ ਹੈ, ਚਾਹੇ ਉਹ ਪਰਿਵਾਰਕ ਹੈ ਚਾਹੇ ਪਰਿਵਾਰ ਤੋਂ ਬਾਅਦ ਹੋਵੇ, ਇਨਸਾਨ ਦੀ ਸੋਚ ਬਦਲ ਜਾਂਦੀ ਹੈ, ਉਹਦਾ ਜ਼ਿੰਦਗੀ ਦਾ ਮੁੱਖ ਬਦਲ ਜਾਂਦਾ ਹੈ। ਇੱਕ ਰੱਜਦੇ ਪੁੱਜਦੇ ਜ਼ਿਮੀਂਦਾਰ ਘਰ ਵਿੱਚ ਪੈਦਾ ਹੋਏ। ਉਹਨਾਂ ਵਕਤਾਂ ਦੇ ਵਿੱਚ ਘਰੋਂ ਬਾਹਰ ਪੜ੍ਹਾਈ ਕਰਨੀ ਤਾਂ ਕਿਤੇ ਦੂਰ ਦੀ ਗੱਲ ਸੀ। ਦੂਰ ਦੂਰ ਪਿੰਡਾਂ ਵਿੱਚ ਕੋਈ ਸਕੂਲ ਵੀ ਨਹੀਂ ਸੀ ਹੁੰਦਾ। ਭਾਜੀ ਵੱਡੇ ਉਹਨਾਂ ਦੀ ਜ਼ਿੰਦਗੀ 'ਚ ਉਹ ਹਾਦਸਾ ਹੋਇਆ 31 ਅਗਸਤ 1947 ਨੂੰ। ਸਵੇਰ ਦਾ ਵੇਲਾ ਸੀ। ਸਾਡਾ ਪਿਛੋਕੜ ਦੁਆਬੇ ਦਾ ਹੋਣ ਕਰਕੇ ਘਰ ਵਿੱਚ ਭਾਊਆਂ ਵਾਲੀ ਬੋਲੀ ਬੋਲੀ ਜਾਂਦੀ ਸੀ। ਮੱਝ ਤੇ ਮੇਰੇ ਤਾਇਆ ਜੀ ਜਿਹੜੇ ਭਾਜੀ ਵੱਡੇ ਦੇ ਪਿਤਾ ਜੀ ਸਰਦਾਰ ਕਾਹਨ ਸਿੰਘ ਸੀ, ਉਹਨਾਂ ਨੂੰ ਅਸੀਂ ਭਾਈਆ ਜੀ ਕਹਿ ਕੇ ਬੁਲਾਉਂਦੇ ਸੀ ਤੇ ਉਹਨਾਂ ਦੇ ਛੋਟੇ ਭਰਾ ਮੇਰੇ ਪਿਤਾ ਜੀ ਬਲਵੰਤ ਸਿੰਘ, ਜਿਨ੍ਹਾਂ ਨੂੰ ਅਸੀਂ ਸਾਰੇ ਚਾਚਾ ਜੀ ਕਹਿ ਕੇ ਬੁਲਾਉਂਦੇ ਸਾਂ। ਸਵੇਰ ਦਾ ਵੇਲਾ ਸੀ ਤੇ ਮੁਲਕ ਦੇ ਹਾਲਾਤ ਉਸ ਵੇਲੇ ਬੜੇ ਖਰਾਬ ਸੀ ਤੇ ਭਾਈਆ ਜੀ ਨੂੰ ਕੁਝ ਲੋਕ ਬੁਲਾਉਣ ਆਏ ਕਿ ਸਰਦਾਰ ਸਾਹਿਬ ਤੁਹਾਡੇ ਇਲਾਕੇ ਦੇ ਵਿੱਚ ਬੜੀ ਪਛਾਣ ਹੈ, ਤੁਸੀਂ ਸਾਡੇ ਨਾਲ ਆਓ, ਨਹੀਂ ਤੇ ਬੜਾ ਖੂਨ ਖਰਾਬਾ ਹੋਏਗਾ। ਮੇਰੇ ਚਾਚਾ ਜੀ ਜਿਵੇਂ ਦੱਸਦੇ ਨੇ, ਭਾਊ ਨੇ ਆਖਿਆ
ਅੰਦਰੋਂ ਬੰਦੂਕ ਕੱਢ ਤੇ ਘੋੜੀ ਤੇ ਕਾਠੀ ਪਾ। ਭਾਜੀ ਵੱਡੇ ਉਦੋਂ ਸਕੂਲ ਬੰਦ ਸੀ, ਛੁੱਟੀਆਂ ਸੀਗੀਆਂ, ਆਏ ਹੋਏ ਸੀ ਤੇ ਵੱਡੇ ਹੋਣ ਕਰਕੇ ਇਹਨਾਂ ਨੂੰ ਗੰਗ ਜੀ ਦੇ ਨਾਂ ਤੇ ਬੁਲਾਇਆ ਜਾਂਦਾ ਸੀ। ਭਾਈਆ ਜੀ ਨੇ ਜਦੋਂ ਹੀ ਘੋੜੀ ਹਵੇਲੀ ਤੋਂ ਬਾਹਰ ਫਿਰਨੀ ਤੇ ਪਾਈ ਤੇ ਭਾਜੀ ਵੱਡਿਆਂ ਵੱਲ ਵੇਖਿਆ, ਛੋਟੇ ਭਰਾ ਵੱਲ ਵੇਖਿਆ। 2 ਮਿੰਟ ਵੇਖ ਕੇ ਤੇ ਉਹਨਾਂ ਜ਼ਮਾਨਿਆਂ 'ਚ ਲੋਕ ਪਿੰਡਾਂ ਤੇ ਸਾਫਾ ਰੱਖਦੇ ਹੁੰਦੇ ਸੀ ਮੋਢੇ ਤੇ ਅੱਖਾਂ ਸਾਫ਼ ਕਰਕੇ ਤੇ ਤੁਰ ਪਏ। ਉਹਨਾਂ ਨੂੰ ਪਤਾ ਸੀ ਕਿ ਜਿੱਥੇ ਮੈਂ ਚੱਲਿਆ ਖਤਰੇ ਤੋਂ ਖਾਲੀ ਨਹੀਂ, ਸ਼ਾਇਦ ਮੈਂ ਵਾਪਸ ਨਾ ਆ ਸਕਾਂ। ਐਂਡ ਹੀ ਨੈਵਰ ਕੇਮ ਬੈਕ। ਉਹਨਾਂ ਨੂੰ ਉੱਥੇ ਹੀ ਸ਼ਹੀਦ ਕਰ ਦਿੱਤਾ ਗਿਆ। ਭਾਜੀ ਵੱਡੇ ਉਦੋਂ 17 ਸਾਲ ਦੀ ਉਮਰ ਸੀ। ਇਹਨਾਂ ਦੀ ਜ਼ਿੰਦਗੀ ਵਿੱਚ ਕਦੀ ਜਿਹੜੇ ਇਹਨਾਂ ਨੇ ਸੁਪਨੇ ਆਪਣੇ ਰੱਬ ਦੇ ਸਮਾਨ ਪਿਓ ਵਰਗੇ ਤੇ ਸੋਚੇ ਸੀ, ਨਾ ਉਹ ਪਿਓ ਰਿਹਾ, ਨਾ ਉਹ ਘਰ ਰਿਹਾ, ਨਾ ਉਹ ਪਿੰਡ ਰਿਹਾ। 2 ਛੋਟੇ ਭਰਾ, ਭਾਜੀ ਚੰਦ ਜੀ 12-13 ਸਾਲ ਦੀ ਉਮਰ, ਭਾਜੀ ਗੁਰਬਖਸ਼ 10 ਸਾਲ ਦੇ, ਛੋਟੀ ਭੈਣ 5-6 ਸਾਲ ਦੀ। ਕਿਉਂਕਿ ਸਾਂਝਾ ਪਰਿਵਾਰ ਸੀ, ਵਿੱਚੋਂ ਮੇਰੇ ਵੱਡੇ ਬ੍ਰਦਰ, ਭੈਣ। ਅਸੀਂ ਤੇ ਇੱਧਰ ਆ ਕੇ ਪੈਦਾ ਹੋਏ ਹਾਂ। ਅਗਲੇ ਦਿਨ ਸੰਸਕਾਰ ਕੀਤਾ। ਜਿੰਨਾ ਕੁ ਸਮਾਨ ਗੱਡਿਆਂ ਤੇ ਲੱਦਿਆ ਜਾਂਦਾ ਸੀ ਤੁਰ ਪਏ। ਕਿੱਥੇ ਜਾਣਾ ਕੋਈ ਪਤਾ ਨਹੀਂ, ਜਿੱਥੇ ਜਾਣਾ ਪਹੁੰਚਿਆ ਜਾਣਾ ਉਹ ਵੀ ਕੋਈ ਪਤਾ ਨਹੀਂ। ਹੁਣ ਪਤਾ ਲੱਗਦਾ ਹੈ ਕਿ ਭਾਜੀ ਨੇ ਇੰਨੀ ਕਾਹਲੀ ਕਰਕੇ ਕਿਉਂ ਮੁਲਕ ਛੱਡਿਆ। ਆਜ਼ਾਦੀ ਤੋਂ ਬਾਅਦ ਹੀ 5-7 ਸਾਲਾਂ ਬਾਅਦ ਉਹ ਇੱਥੇ ਆ ਗਏ। ਉਹਨਾਂ ਨੂੰ ਪਤਾ ਸੀ ਕਿ ਜੋ ਮੈਂ ਕਰਨਾ ਹੈ ਉਹਦੇ 'ਚ ਮੇਰਾ ਪਰਿਵਾਰ ਸੇਫ ਨਹੀਂ ਹੈਗਾ। 40 ਸਾਲ ਤੇ ਮੈਨੂੰ ਇੱਥੇ ਆਏ ਨੂੰ, ਉਹ ਤਾਂ ਮੇਰੇ ਤੋਂ ਕਿਤੋਂ ਪਹਿਲੋਂ ਆਏ ਨੇ ਸਾਰੇ। ਅੱਜ ਉਹ ਸਾਡੇ ਵਿੱਚ ਨਹੀਂ ਹੈਗੇ, ਮੈਨੂੰ ਕੋਈ ਅਫਸੋਸ ਨਹੀਂ। ਉਹਨਾਂ ਦੀ ਧਰਮ ਪਤਨੀ ਨੂੰ, ਉਹਨਾਂ ਦੇ ਦੂਜੇ ਭੈਣ ਭਰਾਵਾਂ ਨੂੰ ਹੋਏਗਾ। ਅਫਸੋਸ ਕਿਹੜੀ ਚੀਜ਼ ਦਾ? ਜਿਸ ਮੌਤ ਤੋਂ ਇਨਸਾਨ ਡਰਦਾ ਹੈ, ਸਿੱਖ ਦੀ ਤਾਂ ਜ਼ਿੰਦਗੀ ਉੱਥੋਂ ਸ਼ੁਰੂ ਹੁੰਦੀ ਹੈ। ਅਫਸੋਸ ਇਸ ਚੀਜ਼ ਦਾ ਕਿ ਐਡੀ ਦੂਰ ਦੀ ਸੋਚਣ ਵਾਲਾ ਇਨਸਾਨ ਸਾਡੀ ਸਿੱਖ ਕੌਮ ਨੂੰ ਕਦੋਂ ਮਿਲੇਗਾ। ਕਿਉਂਕਿ ਭਾਜੀ ਵੱਡੇ ਇੱਕੋ ਹੀ ਗੱਲ ਰੱਖਦੇ ਸੀ, ਸਿਦਕ ਰੱਖਦੇ ਸੀ, ਸੱਚ ਬੋਲਦੇ ਸੀ। ਕਿਉਂਕਿ ਸੱਚ ਕਦੀ ਬਦਲਦਾ ਨਹੀਂ, ਸੱਚ ਕਦੀ ਪੁਰਾਣਾ ਨਹੀਂ ਹੁੰਦਾ। ਸੱਚ ਵਕਤ ਨੂੰ ਸੰਭਾਲਦਾ ਹੈ ਤੇ ਸੱਚ ਕਿਸੇ ਦਾ ਗੁਲਾਮ ਨਹੀਂ। ਤੇ ਸਰਦਾਰ ਗੰਗਾ ਸਿੰਘ ਢਿੱਲੋਂ ਨੂੰ ਨਾ ਕਿਸੇ ਦੀ ਗੁਲਾਮੀ ਪਸੰਦ ਸੀ ਤੇ ਨਾ ਉਹ ਆਪਣੀ ਕੌਮ ਨੂੰ ਗੁਲਾਮ ਵੇਖਣਾ ਚਾਹੁੰਦੇ ਸੀ। ਅੱਜ ਅਸੀਂ ਸਾਰੇ ਅਰਦਾਸ ਕਰਦੇ ਹਾਂ, ਜਿੱਥੇ ਵੀ ਸਿੱਖ ਵਸਦਾ ਹੈ ਇਹੋ ਹੀ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ, ਖੁੱਲੇ ਦਰਸ਼ਨ ਦੀਦਾਰ ਦਿੱਤੇ ਜਾਣ। ਅੱਜ ਅਸੀਂ ਪਾਕਿਸਤਾਨ ਜਾਂਦੇ ਹਾਂ, ਗੁਰਦੁਆਰਿਆਂ ਦੇ ਦਰਸ਼ਨ ਕਰਦੇ ਹਾਂ। ਘਰ ਆ ਕੇ ਅਸੀਂ ਲੋਕਾਂ ਨੂੰ ਦੱਸਦੇ ਹਾਂ ਕਿ ਅਸੀਂ ਪਾਕਿਸਤਾਨ ਗਏ। ਕਿ ਅੱਜ ਜੇ ਗੁਰਦੁਆਰਿਆਂ ਦਾ ਖੁੱਲੇ ਦਰਸ਼ਨ ਦੀਦਾਰ ਦਾ ਫੈਸਲਾ ਗਵਰਨਮੈਂਟਾਂ ਨੇ ਕੀਤਾ ਤੇ ਉਹ ਕਰਾਉਣ ਵਾਲੇ ਸਰਦਾਰ ਗੰਗਾ ਸਿੰਘ ਢਿੱਲੋਂ ਨੇ। It took him 40 years of his life. ਤੁਸੀਂ 4 ਵਾਰੀ ਕਿਤੇ ਹਿੰਦੁਸਤਾਨ ਜਾਂ ਪਿੱਛੇ ਜਾ ਕੇ ਆਓ, ਤੁਹਾਡਾ ਘਰ ਦੇ ਭਾਂਡੇ ਵਿਕ ਜਾਂਦੇ ਨੇ। He never cared for anything. ਨਾ ਉਹਨਾਂ ਨੇ ਆਪਣੀ ਫੈਮਿਲੀ ਦੀ, ਨਾ ਉਹਨਾਂ ਨੇ ਰੁੜਦਾ ਜੋ ਮਰਜ਼ੀ ਹੋ ਜਾਏ, ਪਰ ਨਹੀਂ, ਜਿੱਥੇ ਕੌਮ ਹੈ ਉੱਥੇ ਹਮੇਸ਼ਾ। ਸਿਰਫ ਗੱਲ ਗੁਰਦੁਆਰਿਆਂ ਤੱਕ ਦੀ ਨਹੀਂ ਹੈਗੀ, ਕਿਉਂਕਿ ਉਹਨਾਂ ਨੇ ਉਹ ਅੱਖੀ ਵੇਖਿਆ ਸੀ 47 ਦੇ ਵਿੱਚ ਜੋ ਸਾਡੇ ਨਾਲ ਹੋਇਆ।
ਅੱਜ ਸਾਡੇ ਪਿੰਡਾਂ ਦੇ ਵਿੱਚ ਗੱਲਾਂ ਕਰਦੇ ਨੇ ਜੀ ਮੁਸਲਮਾਨਾਂ ਨੇ ਸਾਡਾ ਬੜਾ ਕਤਲੇਆਮ ਕੀਤਾ, ਉਧਰ ਵੀ ਇਹੋ ਹੀ ਗੱਲਾਂ ਕਰਦੇ ਨੇ ਕਿ ਸਿੱਖਾਂ ਨੇ ਸਾਡਾ ਬਹੁਤ ਕਤਲੇਆਮ ਕੀਤਾ। ਅੱਜ ਅਸੀਂ ਇੱਥੇ ਮੁਸਲਮਾਨਾਂ ਨੂੰ ਮਿਲਦੇ ਹਾਂ, ਉਹਨਾਂ ਦੇ ਘਰਾਂ 'ਚ ਜਾਂਦੇ ਹਾਂ, ਉਹਨਾਂ ਦੇ ਵਿਆਹਾਂ ਸ਼ਾਦੀਆਂ ਤੇ ਜਾਂਦੇ ਹਾਂ। ਇਹ ਵੀ ਉਹੀ ਮੁਸਲਮਾਨ ਨੇ ਜਿਹੜੇ ਉੱਥੋਂ ਆਏ ਨੇ, ਉਹ ਕੋਈ ਵੱਖਰੇ ਨਹੀਂ ਹੈਗੇ। ਇਹ ਇੱਕ ਚੀਜ਼ ਸੀ, ਇੱਕ ਸਾਡਾ ਰਸਤਾ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਇਹ ਇੱਕ ਸਿੱਖ ਕੌਮ ਦੀ ਰਸਤਾ ਖੋਲ੍ਹਿਆ ਕਿ ਆਪਸ ਵਿੱਚ ਦੋਵੇਂ ਪੰਜਾਬ ਮਿਲਣ, ਇੱਕ ਦੂਜੇ ਨੂੰ ਪਤਾ ਲੱਗੇ ਕਿ ਉਸ ਵੇਲੇ ਹੋਇਆ ਕੀ ਤੇ ਉਹਦਾ ਜ਼ਿੰਮੇਵਾਰ ਕੌਣ ਹੈ। ਕਿਉਂਕਿ ਉਸ ਵੇਲੇ ਕਿਹਾ ਜਾਂਦਾ ਸੀ ਜੀ ਹਿੰਦੁਸਤਾਨ ਜਿਹੜਾ ਹੈਗਾ ਸੋਨੇ ਦੀ ਚਿੜੀਆ ਹੈ। ਅੱਜ ਤੋਂ 30 ਸਾਲ ਪਹਿਲਾਂ ਸਾਡੇ ਪੰਜਾਬ ਵਿੱਚ ਯੂਪੀ ਬਿਹਾਰ ਤੋਂ ਤੇ ਲੋਕੀ ਆ ਕੇ ਕੰਮ ਕਰਦੇ ਸੀ, ਭਈਏ ਆ ਕੇ ਕੰਮ ਮੁਜ਼ਦਾਰੀ ਕਰਦੇ ਸੀ। ਸੋਨੇ ਦੀ ਚਿੜੀਆ ਜਿਹੜੀ ਸੀ ਇਹ ਦੋਵੇਂ ਪੰਜਾਬ ਸੀ, ਬਾਕੀ ਸਾਰਾ ਖਾਲੀ ਆਲਣਾ ਪਿਆ ਸੀ। ਮੈਂ ਬਹੁਤਾ ਟਾਈਮ ਨਹੀਂ ਲੈਣਾ ਚਾਹੁੰਦਾ ਕਿਉਂਕਿ ਆਲਰੇਡੀ ਅਸੀਂ ਲੇਟ ਹੋ ਗਏ ਹਾਂ, ਪਰ ਜਿਵੇਂ ਅਸੀਂ ਆਖਿਆ ਕਿ ਅੱਗੋਂ ਜੋ ਉਹਨਾਂ ਨੇ ਕੀਤਾ ਹੈਗਾ ਇਹ ਸਾਨੂੰ ਤੋੜਨਾ ਚਾਹੀਦਾ ਹੈ। ਇਹ ਨਹੀਂ ਕਿ ਜਿਹੜਾ ਪੰਜਾਬ ਇਕੱਲਾ ਹੈਗਾ ਉਹ ਸਾਡੇ ਸਿੱਖਾਂ ਦਾ ਹੈਗਾ। ਪੰਜਾਬ ਦੇ ਵਿੱਚ 50% ਤੋਂ ਹਿੰਦੂ ਵੀ ਵਸਦੇ ਨੇ, ਮੁਸਲਮਾਨ ਵੀ ਵਸਦੇ ਨੇ, ਉਹ ਉੱਥੇ ਹੀ ਪੈਦਾ ਹੋਏ ਨੇ। ਜ਼ਿਮੀਂਦਾਰ ਦਾ ਵਾਸਤਾ ਹੀ ਹਿੰਦੂਆਂ ਨਾਲ ਪਿਆ, ਆੜਤੀਏ ਸਾਰੇ ਹਿੰਦੂ ਸੀ। ਪੰਜਾਬ ਦੀ ਜ਼ਿਮੀਂਦਾਰਾਂ ਦੇ ਉੱਤੇ ਹੋਰ ਵੀ ਬਿਜ਼ਨਸ ਡਿਪੈਂਡ ਕਰਦਾ ਹੈ। ਇਸ ਲਈ ਜੇ ਅੱਜ ਅਸੀਂ ਅੱਗੇ ਇਹ ਗੱਲ ਤੋਰਨੀ ਹੈ ਸਾਡੇ ਆਪਣੇ ਰਾਜ ਭਾਗ ਦੀ, ਤੇ ਮਹਾਰਾਜਾ ਰਣਜੀਤ ਸਿੰਘ ਨੇ, ਉਹਨੇ ਵੀ ਤੇ ਰਾਜ ਕੀਤਾ ਸੀ। ਉਹਦਾ ਨਾਂ ਪਹਿਲੋਂ ਆਉਂਦਾ, ਪਹਿਲੋਂ ਸਿੱਖ ਰਾਜ ਆਉਂਦਾ। ਉਹਦੇ ਰਾਜ ਦੇ ਵਿੱਚ ਵੀ ਹਿੰਦੂ ਸੀ, ਉਹਦੇ ਰਾਜ ਦੇ ਵਿੱਚ ਵੀ ਮੁਸਲਮਾਨ ਸੀ, ਸਿੱਖ ਉਦੋਂ ਵੀ ਮਿਨੋਰਟੀ ਦੇ ਵਿੱਚ ਸੀਗੇ। ਸੋ ਇਹਨਾਂ ਲਫ਼ਜ਼ਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰਗੁਜ਼ਾਰ ਹਾਂ ਕਿ ਅੱਜ ਭਾਜੀ ਵੱਡਿਆਂ ਦੇ ਇਸ ਸਾਲਾਨਾ ਬਰਸੀ ਤੇ ਤੁਸੀਂ ਇਕੱਠੇ ਹੋਏ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਥੋੜੇ ਜਿਹਾ ਲੇਟ ਆ ਤੇ ਐਡਮਿਨਿਸਟ੍ਰੇਸ਼ਨ ਤੋਂ ਭਾਈ ਜੀ ਹੋਣਾ ਤੋਂ ਅਸੀਂ ਮਾਫੀ ਮੰਗਦੇ ਹਾਂ। ਦਿਵਸ ਰਾਤ ਦੋਏ ਦਾਈ ਦਾਇਆ, ਖਿਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ, ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ, ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਤੂੰ ਠਾਕੁਰ ਤੁਮ ਪੈ ਅਰਦਾਸ, ਆਓ ਬੈਠ ਆਦਰ ਸੁਭ ਦੇਉ, ਮਾਨ ਮੋਹ ਅਰ ਲੋਭ ਵਿਕਾਰਾ, ਬੀਓ ਚੀਤ ਨ ਘਾਲਿਓ, ਨਾਮ ਰਤਨ ਗੁਣ ਹਰ ਬਣ ਜਾਏ, ਲਾਦ ਵਖਰਲੇ ਚਾਲਿਓ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁਖ ਨਹੀਂ ਮੋਰਿਓ, ਸਹਿਜ ਆਨੰਦ ਰਖਿਓ ਗ੍ਰਹਿ ਪੀਤਰ, ਉਠ ਉਆਹੂ ਕੋ ਦੌਰਿਓ, ਆਗਿਆ ਮੈਂ ਭੂਖ ਸੋਈ ਕਰ ਸੁਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ, ਭਇਓ ਕਿਰਪਾਲ ਠਾਕੁਰ ਸੇਵਕ ਕੋ, ਸਵਰੇ ਹਰਤ ਪਲਾਤਾ, ਧਨ ਸੇਵਕ ਸਫਲ ਉਹ ਆਇਆ, ਜਿਨ ਨਾਨਕ ਖਸਮ ਪਛਾਤਾ, ਧਨ ਸੇਵਕ
ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ, ਸੋ ਕਹੋ ਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਏ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਬਿਲਾਵਲ ਮਹੱਲਾ ਪੰਜਵਾਂ। ਘਰ ਚੌਥਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਮਨ ਸੰਜੋਗ ਮਿਲੂੰ ਪ੍ਰਭ ਆਪਣੇ, ਪਲ ਪਲ ਨਿਮਖ ਸਦਾ ਹਰ ਜਪਣੇ। ਕਮਨ ਸੰਜੋਗ ਮਿਲੂੰ ਪ੍ਰਭ ਆਪਣੇ, ਪਲ ਪਲ ਨਿਮਖ ਸਦਾ ਹਰ ਜਪਣੇ। ਚਰਨ ਕਮਲ ਪ੍ਰਭ ਕੇ ਨਿਤ ਧਿਆਵੋ, ਕਮਨ ਸੋ ਮਤ ਜਿਤ ਪ੍ਰੀਤਮ ਪਾਵੋ। ਰਹਾਓ ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰ ਨਾਨਕ ਬਿਸਰ ਨਾ ਕਾਹੂ ਬੇਰੇ। ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰ ਨਾਨਕ ਬਿਸਰ ਨਾ ਕਾਹੂ ਬੇਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਮੈਂ ਗੁਰਬਖਸ਼ ਸਿੰਘ ਢਿੱਲੋਂ, ਸਰ ਗੰਗਾ ਸੇਣਾ ਤੋਂ ਛੋਟਾ। ਅੱਜ ਉਹਨਾਂ ਦਾ ਇੱਥੇ ਸੈਕੰਡ ਡੈਥ ਐਨੀਵਰਸਰੀ, ਸੈਕੰਡ ਬਰਸਰੀ ਮਨਾਉਣ ਲਈ ਇਕੱਠੇ ਹੋਏ ਆ। ਸਰ ਗੰਗਾ ਸਿੰਘ ਜੀ ਬੜੇ ਨਿਰਾਲੇ ਸਿੱਖ ਆਗੂ ਹੋਏ ਨੇ, ਜਿਨ੍ਹਾਂ ਨੇ ਬਚਪਨ ਤੋਂ ਹੀ ਖਾਲਸਾ ਹਾਈ ਸਕੂਲ ਨਨਕਾਣੇ ਸਾਹਿਬ ਤੋਂ ਲੈ ਕੇ ਸਿੱਖ ਨੈਸ਼ਨਲ ਕਾਲਜ ਲਾਹੌਰ ਤੇ ਉਸ ਤੋਂ ਪਿੱਛੋਂ ਅਮਰੀਕਾ ਆਣ ਕੇ ਜੋ ਕੰਮ ਕੀਤੇ ਸਿੱਖ ਸਟੂਡੈਂਟ ਫੈਡਰੇਸ਼ਨ ਵਿੱਚ ਉਹਨਾਂ ਨੇ ਮੁੱਖ ਮਹਿਮਾਨ ਦੇ ਤੌਰ ਤੇ ਬੋਲੇ। ਉਹਨਾਂ ਨੇ ਸਿੱਖ ਕੌਮ ਨੂੰ ਨੰਗੇ ਤੌਰ ਤੇ ਆਖਿਆ ਵੀ ਸਿੱਖਸ ਆਰ ਏ ਨੇਸ਼ਨ। ਉਸ ਤੋਂ ਪਿੱਛੋਂ ਉਹਨਾਂ ਨੇ ਬੀੜਾ ਚੁੱਕਿਆ ਪਾਕਿਸਤਾਨ ਦੇ ਸਾਰੇ ਧਰਮ ਸਥਾਨਾਂ ਦਾ। 28-30 ਸਾਲ ਉਹਦੇ ਚ ਲਾ ਕੇ ਉਹਨਾਂ ਨੇ ਸਾਰੇ ਗੁਰਦੁਆਰਿਆਂ ਦੀ ਮੁਰੰਮਤੀ ਕਰਾਈ, ਪਾਕਿਸਤਾਨ ਗਵਰਨਮੈਂਟ ਦੇ ਨਾਲ ਬਣਾਈ, ਤੇ ਇਹ ਸਾਰਾ ਕੁਝ ਸਰ ਗੰਗਾ ਸਿੰਘ ਢਿੱਲੋਂ ਬਿਨਾਂ ਨਹੀਂ ਹੋ ਸਕਦਾ ਸੀ। ਬੜੇ ਬੜੇ ਜਿਹੜੇ ਪ੍ਰਾਈਮ ਮਿਨਿਸਟਰ ਤੇ ਚੇਅਰਮੈਨ ਸੀ ਤੇ ਆਰਮੀ ਦੇ ਜਨਰਲ ਸੀ, ਉਹਨਾਂ ਦੀ ਇੱਜ਼ਤ-ਮਾਣ ਕਰਦੇ ਸੀ। ਇਹ ਉਹਨਾਂ ਵਿੱਚ ਇੱਕ ਉੱਗੀ ਸਿਫਤ ਸੀ। ਉਹਨਾਂ ਵਰਗੀ ਸਿਫਤ ਪਰਮਾਤਮਾ ਕਿਸੇ ਕਿਸੇ ਨੂੰ ਬਖਸ਼ਦਾ ਹੈ। ਇਸ ਬਖਸ਼ਿਸ਼ ਦੇ ਸਦਕਾ ਉਹਨਾਂ ਨੇ ਕੌਮ ਦੀ 30-35 ਸਾਲ ਤੋਂ ਇਲਾਵਾ ਸਾਰੀ ਜ਼ਿੰਦਗੀ ਸੇਵਾ ਕੀਤੀ ਤੇ 86 ਸਾਲ ਦੀ ਏਜ ਵਿੱਚ ਇਸ ਜਹਾਂ ਫਾਨੀ ਤੋਂ ਰੁਖਸਤ ਫਰਮਾ ਗਏ। We will miss him always and we will remember him always. His memories will be with us. And ਜਿਹੜੇ ਕੰਮ ਰਹਿ ਗਏ ਨੇ ਉਹਨਾਂ ਤੋਂ ਉਹ ਸਰ ਅਮਰਜੀਤ ਸਿੰਘ ਵਰਗੇ ਨੇਚਾ ਵਾਲੇ ਗੁਰਸਿੰਘ ਪੂਰਾ ਕਰਨਗੇ, ਸਰਦਾਰ ਹਰਪ੍ਰੀਤ ਸਿੰਘ ਵਰਗੇ ਨੇਚਾ ਵਾਲੇ ਗੁਰਸਿੰਘ ਪੂਰਾ ਕਰਨਗੇ। ਸਤਿਗੁਰੂ ਚੜ੍ਹਦੀ ਕਲਾ ਕੌਮ ਨੂੰ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਅੱਜ ਸਾਰੇ ਸੰਗਤਾਂ ਦੂਰੋਂ ਨੇੜੇ ਪਹੁੰਚੇ ਨੇ ਗੰਗਾ ਸਿੰਘ ਢਿੱਲੋਂ ਉਹਨਾਂ ਦੀ ਬਰਸੀ ਤੇ। ਗੰਗਾ ਸਿੰਘ ਜੀ ਜਿਹੜੇ ਕਿ ਸ਼ੁਰੂ ਤੋਂ ਹੀ ਸਿੱਖ ਕੌਮ ਦੇ ਲਈ ਕੰਮ ਸ਼ੁਰੂ ਕਰ ਰਹੇ ਸੀ। ਵੌਇਸ ਐਂਡ ਇਸ਼ੂਜ਼ ਜਿਹੜੇ ਸਿੱਖਾਂ ਦੇ ਸੀ ਉਠਾਉਂਦੇ ਸੀ, ਇੰਟਰਨੈਸ਼ਨਲੀ ਐਂਡ ਨੈਸ਼ਨਲੀ, ਸਪੈਸ਼ਲੀ ਜਦੋਂ ਕਿ ਇੱਥੇ ਅਮਰੀਕਨ ਪੋਲਿਟਿਕਸ 'ਚ
ਵਾਸ਼ਿੰਗਟਨ DC ਜਿਹੜੇ ਕਿ ਅਮਰੀਕਾ ਦਾ ਪੋਲਿਟਿਕਸ ਹੱਬ ਹੈਗਾ, ਇੱਥੇ ਵੀ ਇਸ਼ੂਜ਼ ਹੁੰਦੇ ਸੀ। ਸੋ ਐਜ਼ ਏ ਅਮਰੀਕਨ ਸਿੱਖ ਕੰਗਰੈਸ਼ਨਲ ਕਾਕਸ ਬਣਿਆ, ਬੜੀ ਖੁਸ਼ੀ ਹੈ ਕਿ ਅੱਜ 50 ਮੈਂਬਰਸ ਜਿਹੜੇ ਕਾਕਸ ਦੇ ਬਣੇ, ਉਹਨਾਂ ਦੇ ਇਸ਼ੂਜ਼ ਉਹੀ ਗੰਗਾ ਸਿੰਘ ਜਿਹੜੇ ਸ਼ੁਰੂ ਕਰ ਗਏ ਸੀ। ਅਸੀਂ ਉੱਥੇ ਲੜਾਈ ਚੱਲ ਰਹੀ ਹੈ ਕਿ ਕਾਕਸ ਤੋਂ ਵੱਲੋਂ ਸਿੱਖਾਂ ਦੇ ਹੇਟ ਕ੍ਰਾਈਮ ਵੱਲੋਂ, ਸਕੂਲ ਬੁਲਿੰਗ ਵੱਲੋਂ, ਔਰ ਜਾਂ ਸਿੱਖਾਂ ਦੇ ਨੀਡਸ ਆਰਮ ਸਰਵਿਸਿਜ਼ ਤੋਂ ਉਹੀ ਚਲਾ ਰਹੇ ਜੋ ਗੰਗਾ ਸਿੰਘ ਹੁਣੀ ਆਪ ਸ਼ੁਰੂ ਕਰਕੇ ਗਏ ਸੀ। ਸੋ ਅੱਜ ਸਾਧ ਸੰਗਤ ਨਾਲ ਰਲ ਮਿਲ ਕੇ ਉਹਨਾਂ ਦੀ ਯਾਦਾਸ਼ਤ ਫਿਰ ਪ੍ਰੋਮਿਸ ਕਰਦੇ ਕਿ ਜੋ ਕਰਕੇ ਗਏ ਸੀ ਅਸੀਂ ਉਸ ਤੇ ਲਾਗੂ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਫੇਫੈਕਸ ਸਟੇਸ਼ਨ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਹਨ। ਸਰਦਾਰ ਗੰਗਾ ਸਿੰਘ ਜੀ ਢਿੱਲੋਂ ਦੀ ਦੂਸਰੀ ਸਾਲਾਨਾ ਭੋਗ ਦੇ ਵਿੱਚ ਸ਼ਾਮਲ ਹੋਣ ਵਾਸਤੇ ਸਰਦਾਰ ਗੰਗਾ ਸਿੰਘ ਢਿੱਲੋਂ ਹੁਣਾਂ ਨੇ ਆਪਣੀ ਸਾਰੀ ਜ਼ਿੰਦਗੀ ਸਿੱਖ ਕੌਮ ਦੀ ਆਜ਼ਾਦੀ ਦਾ ਸੰਘਰਸ਼ ਵਿੱਚ ਲਾ ਲਈ ਹੈ। ਉਹਨਾਂ ਦਾ ਬੜਾ ਦੇਣ ਹੈ ਸਿੱਖ ਕੌਮ ਦੇ ਇਸ ਆਜ਼ਾਦੀ ਦੀ ਲੜਾਈ ਨੂੰ, ਔਰ ਸਿੱਖ ਸੰਗਤਾਂ ਬੜੇ ਹੁਮ ਆ ਕੇ ਇਸ ਸਮਾਗਮ ਵਿੱਚ ਪਹੁੰਚ ਰਹੀਆਂ ਹਨ। ਔਰ ਸਿੱਖ ਸੰਗਤਾਂ ਦੇ ਵਿੱਚ ਇਹ ਉਤਸ਼ਾਹ ਹੈ ਕਿ ਉਹਨਾਂ ਦੀ ਜੋ ਲੈਗੇਸੀ ਹੈ, ਸਿੱਖ ਕੌਮ ਆਪਣਾ ਖਾਲਿਸਤਾਨ, ਆਪਣਾ ਦੇਸ਼, ਆਪਣਾ ਆਜ਼ਾਦ ਖਿੱਤਾ ਲੈ ਕੇ ਹੀ ਰਹੇਗੀ, ਤਾਂ ਕਿ ਜੋ ਉਹਨਾਂ ਨੇ ਪੂਰਨੇ ਪਾਏ ਹਨ, ਜੋ ਉਹਨਾਂ ਨੇ ਰਾਹ ਵਿਖਾਇਆ ਹੈ, ਉਸ ਨੂੰ ਪੂਰਾ ਕੀਤਾ ਜਾ ਸਕੇ। ਸੋ ਸੰਗਤਾਂ ਵਿੱਚ ਉਤਸ਼ਾਹ ਹੈ ਸਾਲਾਨਾ ਭੋਗ ਵਿੱਚ ਸ਼ਾਮਲ ਹੋਣ ਵਾਸਤੇ ਸਰਦਾਰ ਗੰਗਾ ਸਿੰਘ ਜੀ ਢਿੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਰਦਾਰ ਗੰਗਾ ਸਿੰਘ ਢਿੱਲੋਂ ਉਹਨਾਂ ਦੀ 2nd ਐਨੀਵਰਸਰੀ ਦੇ ਉੱਤੇ ਸਾਰੀ ਸਾਧ ਸੰਗਤ ਜੀ ਇਕੱਠੀ ਹੋਈ ਹੈ। ਆਓ ਰਲ ਮਿਲ ਕੇ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਸਾਰੇ ਅਰਦਾਸ ਕਰੀਏ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਸਮਝਦਾ ਹਾਂ ਕਿ ਉਸ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਜਿਹੜਾ ਹੈ 80ਵੀਂ ਤੋਂ ਲਾ ਕੇ 80 ਤੋਂ ਪਹਿਲਿਆਂ ਚ ਵੀ ਤੇ 2 ਸਾਲ ਪਹਿਲਾਂ ਤੱਕ 2 ਸਾਲ ਪਹਿਲਾਂ ਜਿਨ੍ਹਾਂ ਨੇ ਅੱਜ ਦਿਨ ਆਪਣਾ ਸਰੀਰ ਛੱਡਿਆ ਹੈ, ਔਰ ਆਪਣੀਆਂ ਅਮਿੱਟ ਯਾਦਾਂ ਜੋ ਖਾਸ ਕਰਕੇ ਪਾਕਿਸਤਾਨ ਗੁਰਦੁਆਰਾ ਸਾਹਿਬਾਨ ਦੀ ਸੇਵਾ ਔਰ ਖਾਲਿਸਤਾਨ ਦੇ ਜੋ ਉਹਨਾਂ ਨੇ ਥੰਮ ਗੱਡੇ ਹਨ, ਮੈਂ ਸਮਝਦਾ ਹਾਂ ਕਿ ਬਹੁਤਾ ਸਮਾਂ ਮੈਂ ਨਾ ਲਵਾਂ। ਅਸੀਂ ਉਹਨਾਂ ਦੀ ਯਾਦ ਇਹੀ ਸੱਚੀ ਸੁੱਚੀ ਹੋਵੇਗੀ ਕਿ ਅਸੀਂ ਹਮੇਸ਼ਾ ਹੀ ਪ੍ਰਣ ਕਰੀਏ ਕਿ ਜਿੰਨਾ ਚਿਰ ਤੱਕ ਖਾਲਿਸਤਾਨ ਦੀ ਪ੍ਰਾਪਤੀ ਨਹੀਂ ਕਰ ਲੈਂਦੇ, ਉਹਨਾਂ ਚਿਰ ਅਸੀਂ ਤਨ ਮਨ ਧਨ ਨਾਲ ਇਸ ਪਾਸੇ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਣਾ ਹਰ ਪਲ ਹਰ ਕਦਮ ਤਨ ਮਨ ਧਨ ਨਾਲ ਕੰਮ ਕਰਦੇ ਰਹੀਏ। ਉੱਥੇ ਹੀ ਮੈਂ TV 84 ਜਿਹੜਾ ਕਿ ਪੰਥਕ ਰੇਡੀਓ ਹੈ, ਪੰਥ ਦੀ ਆਵਾਜ਼ ਬਣ ਚੁੱਕਾ ਹੈ ਦੁਨੀਆ ਭਰ ਵਿੱਚ, ਮੈਂ ਉਹਨਾਂ ਦਾ ਕੋਟ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਚੇਚੇ ਤੌਰ ਤੇ ਆ ਕੇ ਨਿਊਯਾਰਕ ਤੋਂ ਐਸੀ ਮਹਾਨ ਸ਼ਖਸੀਅਤ ਜਿਨ੍ਹਾਂ ਦੇ ਨਾਲ ਡਾਕਟਰ ਅਮਰਜੀਤ ਸਿੰਘ ਜੀ, ਜੋ ਕਿ ਮੇਰੀ ਕਹਿਣ ਦੇ ਮੁਤਾਜ ਨਹੀਂ ਹਨ, ਦੁਨੀਆ ਭਰ ਵਿੱਚ ਲੋਕ ਉਹਨਾਂ ਨੂੰ ਜਾਣਦੇ ਹਨ ਕਿ ਉਹਨਾਂ ਨੇ ਆਪਣਾ ਪੂਰਾ ਸਮੁੱਚਾ ਜੀਵਨ ਜਿਹੜਾ ਹੈ ਉਹ ਕਿਸ ਤਰ੍ਹਾਂ ਇਸ ਪਾਸੇ ਲਾਇਆ ਹੋਇਆ ਹੈ। ਜਿੱਥੇ ਅਸੀਂ ਉਹਨਾਂ ਦੀ ਅੱਜ ਸੱਚੀ ਸੁੱਚੀ ਯਾਦ ਮਨਾਉਣੀ ਹੈ, ਸੱਚੀ ਸ਼ਰਧਾਂਜਲੀ ਇਹੀ ਹੋਏਗੀ ਕਿ ਐਸਾ ਮੀਡੀਆ ਜਿਹੜਾ ਹੈ 1984 ਜੋ TV 84 ਅਮਰੀਕਾ ਵਿੱਚ ਚੱਲ ਰਿਹਾ ਹੈ, ਇਸ ਦੀ ਵੀ ਅਸੀਂ ਤਨ ਮਨ ਧਨ ਨਾਲ ਸੇਵਾ ਕਰਦੇ ਰਹੀਏ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਦੇ ਗੁਰਦੁਆਰਾ ਸਾਹਿਬ 'ਚ ਸਾਡੇ ਤੋਂ ਲਗਭਗ 2 ਸਾਲ ਪਹਿਲਾਂ ਜੁਦਾ ਹੋਏ ਅਕਾਲ ਪੁਰਖ ਦੇ ਭਾਣੇ 'ਚ ਆਪਣੀ ਜੀਵਨ ਯਾਤਰਾ ਪੂਰੀ ਕਰਕੇ ਚੜ੍ਹਾਈ ਕੀਤੇ ਸਰਦਾਰ ਗੰਗਾ ਸਿੰਘ ਢਿੱਲੋਂ ਦੀ ਯਾਦ ਸਮਾਗਮ ਹੈ। ਪਿਛਲੇ ਕੱਲ ਸਾਡੇ ਸਟੂਡੀਓ ਦੇ ਵਿੱਚ ਪਾਕਿਸਤਾਨ ਡੇਲੀ ਦੇ ਕੋਰਸਪੋਂਡੈਂਟ ਐਡੀਟਰ ਜਿਹੜੇ ਨੇ ਉਹ ਆਏ, ਔਰ ਜਦੋਂ ਉਹਨਾਂ ਨੂੰ ਮੈਂ ਦੱਸਿਆ ਵੀ ਅੱਜ ਸ਼ਾਮ ਹੀ ਅਸੀਂ ਡਰਾਈਵ ਕਰਨਾ ਹੈ ਔਰ ਸਰਦਾਰ ਗੰਗਾ ਸਿੰਘ ਢਿੱਲੋਂ ਦੀ ਯਾਦ ਸਮਾਗਮ ਹੈ, ਤੇ ਉਹ ਕਹਿਣ ਲੱਗੇ ਜੀ ਇਹ ਸਾਡੇ, ਕਿਉਂਕਿ ਉਹਨਾਂ ਦੇ ਪਿਤਾ ਮੁਜੀਬੁਰ ਰਹਿਮਾਨ ਸ਼ਾਮੀ ਬਹੁਤ ਵੱਡੇ ਐਂਕਰ ਨੇ, ਉਹ ਕਹਿੰਦੇ ਸਾਡੇ ਘਰੋਂ ਆਉਂਦੇ ਰਹੇ ਨੇ ਔਰ ਉਹਨਾਂ ਤੋਂ ਹੀ ਅਸੀਂ ਸਿੱਖੀ ਦੀਆਂ ਔਰ ਦੂਸਰੀਆਂ ਯਾਦਾਂ ਜਿਹੜੀਆਂ ਨੇ ਉਹਦੀ ਸ਼ੁਰੂਆਤ ਕੀਤੀ ਹੈ। ਸੋ ਮੈਂ ਸਮਝਦਾ ਹਾਂ ਵੀ ਬੀਜ ਕਿਸੇ ਨੇ ਬੀਜਣਾ ਹੁੰਦਾ ਹੈ। ਅੱਜ ਜੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਹੈ ਔਰ ਪਾਕਿਸਤਾਨ ਦੇ ਵਿੱਚ ਇੱਕ ਸਿੱਖਾਂ ਦੇ ਲਈ ਹਮਦਰਦੀ, ਪਿਆਰ
ਇਹ ਸਾਰਾ ਮਾਹੌਲ ਸਿਰਜਿਆ ਹੋਇਆ ਹੈ। ਤੇ ਇਸ ਸਭ ਦੇ ਲਈ ਸਰ ਗੰਗਾ ਸਿੰਘ ਢਿੱਲੋਂ ਨੇ ਨਨਕਾਣਾ ਸਾਹਿਬ ਫਾਊਂਡੇਸ਼ਨ ਬਣਾ ਕੇ ਬਹੁਤ ਵੱਡਾ ਯੋਗਦਾਨ ਪਾਇਆ। ਠੀਕ ਹੈ, ਕਈ ਮਾਮਲਿਆਂ 'ਚ ਮਤਭੇਦ ਹੁੰਦੇ ਨੇ, ਇਹ ਹਮੇਸ਼ਾ ਜੀਂਦਿਆਂ ਜਾਗਦੀਆਂ ਕੌਮਾਂ 'ਚ ਹੁੰਦੇ ਨੇ, ਲੇਕਿਨ ਇਹਦੇ ਬਾਵਜੂਦ ਜਿਹੜੀ ਉਹਨਾਂ ਦੀ ਯੂਨੀਕ ਕੰਟਰੀਬਿਊਸ਼ਨ ਹੈ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਵੱਲ, ਔਰ ਖਾਸ ਤੌਰ ਤੇ ਜਦੋਂ ਸਿੱਖ ਐਜੂਕੇਸ਼ਨ ਕਾਨਫਰੰਸ ਚੰਡੀਗੜ੍ਹ 'ਚ ਹੋਈ ਔਰ ਉਹਨਾਂ ਨੇ ਸਿੱਖ ਇੱਕ ਅਲੱਗ ਕੌਮ ਹੈ ਦਾ ਮਤਾ ਪਾਸ ਕਰਵਾਇਆ ਸੀ, ਇਹ ਵੀ ਬੜੀ ਯੂਨੀਕ ਗੱਲ ਸੀ। ਸੋ ਅਸੀਂ ਸਮਝਦੇ ਹਾਂ ਕਿ ਜਦੋਂ ਅਸੀਂ ਮੌਜੂਦਾ ਦੌਰ ਦੇ ਵਿੱਚ ਆਪਣੇ ਕੌਮੀ ਘਰ ਖਾਲਿਸਤਾਨ ਦੇ ਲਈ ਜਦੋਜਹਿਦ ਕਰ ਰਹੇ ਤੇ ਸਾਨੂੰ ਸਾਡੇ ਇਹਨਾਂ ਦਹਾਕਿਆਂ ਦੇ ਉਹ ਸਾਰੇ ਹੀ ਸਿੰਘ ਸਿੰਘਣੀਆਂ ਜਿਨ੍ਹਾਂ ਨੇ ਕਿਸੇ ਵੀ ਖੇਤਰ ਜਿਸ ਖੇਤਰ ਦੇ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ ਰੈਕਗਨਾਈਜ਼ ਕਰਨ ਦੀ ਲੋੜ ਹੈ। ਔਰ ਅਲਟੀਮੇਟਲੀ ਸਾਡਾ ਰਿਜ਼ੋਲਵ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਹੈ। ਸਤਿਗੁਰੂ ਦੀ ਰਹਿਮਤ ਦੇ ਨਾਲ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਬਹੁਤ ਜਲਦ ਲਿਬਰੇਟ ਕਰਵਾਵਾਂਗੇ। ਔਰ ਅਸੀਂ ਇਹ ਸਮਝਦੇ ਹਾਂ ਕਿ ਸਰ ਗੰਗਾ ਸਿੰਘ ਢਿੱਲੋਂ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਕੌਮ ਹਮੇਸ਼ਾ ਯਾਦ ਰੱਖੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।